ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਉੱਥੇ ਕੀ ਕੁਛ ਹੋ ਰਿਹਾ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਗਿੱਲ ਸਾਲਮਾ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜਿਸ ਤਰ੍ਹਾਂ ਬਲਤੇਜ ਪੰਨੂ ਜੀ ਸਾਰੀਆਂ ਉੱਥੇ ਹੋ ਕੇ ਹਟੀਆਂ ਵੋਟਾਂ ਹੋਈਆਂ, ਉਹਨਾਂ ਦੇ ਨਤੀਜੇ ਵੀ ਆ ਗਏ ਆ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਦੇਖ ਰਹੇ ਹਾਂ ਕਿ ਵਾਰ ਉਹ ਪੋਸਟਾਂ ਪਾਈਆਂ ਜਾਂਦੀਆਂ, ਜਿਸ ਤਰ੍ਹਾਂ ਟਾਕ ਸ਼ੋਅ ਵੀ ਕਰਦੇ ਹਾਂ, ਉਸ ਦੇ ਵਿੱਚ ਵੀ ਲੋਕਾਂ ਦਾ ਇਹ ਖਦਸ਼ਾ ਆ ਕਿ ਜਿਹੜੀਆਂ EVM ਮਸ਼ੀਨਾਂ ਸੀਗੀਆਂ, ਜਿਹੜੀਆਂ ਵੋਟਿੰਗ ਮਸ਼ੀਨਾਂ ਸੀ, ਉਹਨਾਂ ਦੇ ਵਿੱਚ ਕੋਈ ਨਾ ਕੋਈ ਗੜਬੜ ਹੋਈ ਆ। ਅਤੇ ਇਸੇ ਤਰ੍ਹਾਂ ਕੁਛ ਕੁ ਸਟੇਟਾਂ ਨੇ ਇਹ ਗੱਲ ਜਿਹੜੀ ਚੱਕਣੀ ਸ਼ੁਰੂ ਕੀਤੀ ਆ ਕਿ ਇਹਨਾਂ ਦੇ ਵਿੱਚ ਕੋਈ ਗੜਬੜ ਆ। ਚਲੀ ਜੀ, ਉੱਤਰ ਪ੍ਰਦੇਸ਼ ਤੋਂ ਇਹ ਗੱਲ ਜਿਹੜੀ ਆ ਉਹ ਤੁਰੀ ਹੈ, ਜਿੱਥੇ ਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਹੋਰਾਂ ਨੇ ਇਹ ਜਿਹੜਾ ਜੀ ਮੁੱਦਾ ਉਠਾਇਆ ਕਿ EVM ਮਸ਼ੀਨਾਂ ਦੇ ਵਿੱਚ ਗੜਬੜ ਹੋਈ ਹੈ, ਅਤੇ ਉਹਨਾਂ ਨੇ ਕਿਹਾ ਕਿ ਇਹ ਮੁੱਦਾ ਉਹ ਅਦਾਲਤਾਂ ਤੱਕ ਲੈ ਕੇ ਜਾਣਗੇ। ਇਹਦੇ ਵਿੱਚ ਹੁਣ ਕੁੱਦੇ ਨੇ ਜੀ ਅਖਿਲੇਸ਼ ਯਾਦਵ ਹੋਰਾਂ ਨੇ ਇਹ ਕਿਹਾ ਜੀ ਕਿ ਉਹ ਸਾਰੇ ਤੱਥ ਇਕੱਠੇ ਕਰ ਰਹੇ ਆ, ਜਿਹਦੇ ਵਿੱਚ ਜਿਹੜਾ ਜੀ ਇਹ ਦਰਸਾਇਆ ਜਾ ਰਿਹਾ ਹੈ ਕਿ EVM ਮਸ਼ੀਨਾਂ ਦੇ ਵਿੱਚ ਕਿਵੇਂ ਜਿਹੜੀ ਆ ਉਹ ਹੇਰ ਫੇਰ ਹੋ ਸਕਦੀ ਹੈ ਜਾਂ ਇਹਨਾਂ ਨੂੰ ਟੈਂਪਰਿੰਗ ਜਿਹੜਾ ਜੀ ਉਹ ਕੀਤਾ ਜਾ ਸਕਦਾ। ਤੇ ਉਹਨਾਂ ਨੇ ਇਹ ਕਿਹਾ ਕਿ ਇਹ ਸਾਰੇ ਤੱਥ ਜਿਹੜੇ ਆ ਉਹ ਇਕੱਠੇ ਕਰਕੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨਗੇ ਜਾ ਕੇ। ਗੋਆ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਜਿਹੜੇ ਬਣਾਏ ਗਏ ਸੀਗੇ, ਉਹ ਵੀ ਹੁਣ ਇਸ ਮਾਮਲੇ ਦੇ ਵਿੱਚ ਐਲਵਿਸ ਗੋਮਜ਼ ਹੋਰੀ ਜਿਹੜੇ ਆ ਜੀ ਉਹ ਕੁੱਦੇ ਆ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ, ਇਹ ਕਿਹਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਚੋਣਾਂ ਕਰਵਾਉਣ ਦੇ ਨਾਲੋਂ ਬਿੱਡ ਲਾ ਦਿਆ ਕਰੇ ਕਿ ਕਿਸ ਸੂਬੇ ਦੀ ਕਿੰਨੀ ਬਿੱਡ ਹੈ, ਜਿਹੜੀ ਪਾਰਟੀ ਵੱਧ ਪੈਸਾ ਦੇ ਦੇਵੇ ਤੇ ਉਹਨੂੰ ਉੱਥੋਂ ਦਾ ਉਹ ਸੂਬਾ ਜਿਹੜਾ ਜੀ ਉਹ ਅਲਾਟ ਕਰ ਦਿੱਤਾ ਜਾਵੇ। ਇਹ ਬੜੇ ਗੰਭੀਰ ਇਲਜ਼ਾਮ ਨੇ ਜਿਹੜੇ ਕਿ ਚੋਣ ਕਮਿਸ਼ਨ ਦੇ ਉੱਤੇ ਸਿੱਧੇ ਜਿਹੜੇ ਆ ਗੋਮਜ਼ ਹੋਰਾਂ ਨੇ ਲਾਏ ਆ। ਉਹਨਾਂ ਨੇ ਕਿਹਾ ਕਿ ਪੈਸਾ ਜਿਹੜਾ ਜੀ ਉਹਨੇ ਸਭ ਤੋਂ ਵੱਡਾ ਰੋਲ ਨਿਭਾਇਆ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਲੈਕਸ਼ਨ ਕਮਿਸ਼ਨ ਦੀ ਮਸ਼ੀਨਰੀ ਜਿਹੜੀ ਆ ਜੀ ਉਹ ਇਸ ਮਾਮਲੇ ਦੇ ਵਿੱਚ ਫੇਲ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਜੀ ਕਿ ਕੋਈ ਵੀ ਸੀਟ ਜਿਹੜੀ ਆ ਉਹਨਾਂ ਨੂੰ ਨਾ ਆਵੇ ਜਦੋਂ ਕਿ ਪਾਰਟੀ ਨੂੰ ਚਾਹੁਣ ਵਾਲੇ ਜਿਹੜੇ ਆ ਜੀ ਉਹਨਾਂ ਦੀ ਗਿਣਤੀ ਵੱਡੀ ਆ। ਹਾਲਾਂਕਿ ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਆ ਜੀ ਚੱਲ ਜ਼ਰੂਰ ਰਹੀ ਆ, ਪਰ ਇਹਨੂੰ ਕਿਸੇ ਨੇਤਾ ਨੇ ਅਜੇ ਤੱਕ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਨਹੀਂ ਉਠਾਇਆ। ਇਹ ਉੱਤਰ ਪ੍ਰਦੇਸ਼ ਦੇ ਵਿੱਚੋਂ ਤੇ ਗੋਆ ਦੇ ਵਿੱਚੋਂ ਗੱਲ ਜਿਹੜੀ ਆ ਉਹ ਉੱਠੀ ਆ। ਜੇ ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਜਿਹੜੀਆਂ ਹਾਰ ਗਈਆਂ ਧਿਰਾਂ ਨੇ ਇਹ ਇਕੱਠੀਆਂ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਜਾਂਦੀਆਂ ਨੇ ਇਸ ਮੁੱਦੇ ਨੂੰ, ਤਾਂ ਇਸ ਪੱਖੋਂ ਇੰਟਰਸਟਿੰਗ ਰਹੂਗਾ ਜੀ ਕਿ ਸੁਪਰੀਮ ਕੋਰਟ ਜਿਹੜਾ ਜੀ ਇਹਦੇ ਉੱਤੇ ਕੀ ਫੈਸਲਾ ਜਿਹੜਾ ਉਹ ਲੈਂਦਾ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਜਿਵੇਂ ਵਿਖਾਇਆ ਜਾ ਰਿਹਾ ਕਿ ਇਹਦੇ ਨਾਲ ਕਿਵੇਂ ਟੈਂਪਰਿੰਗ ਜਿਹੜੀ ਆ ਜੀ ਉਹ ਕੀਤੀ ਜਾ ਸਕਦੀ ਆ। ਔਰ ਦੂਜਾ ਇੱਕ ਅਹਿਮ ਪੱਖ ਜਿਹੜਾ ਜੀ ਉਹ ਉੱਭਰ ਕੇ ਇਹ ਸਾਹਮਣੇ ਆ ਰਿਹਾ ਕਿ ਜਿੱਥੇ VVPAT ਮਸ਼ੀਨਾਂ ਲੱਗੀਆਂ ਨੇ, ਇੱਥੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਜਿਹੜੀ ਇੱਕ ਨਵਾਂ ਤਜਰਬਾ ਸੀਗਾ ਜਿਹਦੇ ਵਿੱਚ ਇੱਕ ਪਰਚੀ ਜਿਹੜੀ ਆ ਉਹ ਪ੍ਰਿੰਟ ਹੁੰਦੀ ਆ ਕਿ ਤੁਸੀਂ ਕਿਹਨੂੰ ਵੋਟ ਪਾਈ ਆ। ਉਹ ਪਰਚੀ ਬੇਸ਼ੱਕ ਜਿਹੜੀ ਆ ਜੀ ਉਹ ਵੋਟਰ ਨੂੰ ਤਾਂ ਨਹੀਂ ਮਿਲਦੀ, ਪਰ ਥੱਲੇ ਡੱਬੇ ਦੇ ਵਿੱਚ ਬਾਕਸ ਦੇ ਵਿੱਚ ਉਹ ਬੰਦ ਹੋਈ ਰਹਿੰਦੀ ਆ, ਤੇ ਜੇ ਕਿਸੇ ਨੂੰ ਸ਼ੱਕ ਸ਼ੁਬਾ ਹੋਵੇ ਤੇ ਬਾਅਦ ਦੇ ਵਿੱਚ ਉਹ ਕਢਵਾ ਸਕਦਾ ਉਹਨੂੰ। ਉੱਤੇ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਜਿੱਤੀ ਆ। ਤਾਂ ਕਿਤੇ ਨਾ ਕਿਤੇ ਇਹ ਸਵਾਲ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਵੀ ਮੇਰਾ ਖਿਆਲ ਭਖਦਾ ਰਹੂਗਾ। EVM ਮਸ਼ੀਨਾਂ ਦੇ ਬਾਰੇ ਦੇ ਵਿੱਚ ਚਰਚਾ ਤਾਂ ਪਹਿਲਾਂ ਵੀ ਹੁੰਦਾ ਰਿਹਾ ਜਦੋਂ ਚੋਣਾਂ ਹੁੰਦੀਆਂ ਨੇ। ਇਸ ਵਾਰੀ ਕਿਉਂਕਿ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਨ ਤੇ ਉੱਥੋਂ ਤੁਰੀ ਹੋਈ ਗੱਲ ਜਿਹੜੀ ਆ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਆ, ਇਹ ਵੇਖਣ ਵਾਲੀ ਗੱਲ ਹੋਊਗੀ। ਬਿਲਕੁਲ ਜੀ, ਜਿਸ ਦਿਨ ਇਲੈਕਸ਼ਨ ਹੋ ਰਹੀ ਸੀਗੀ ਤੇ ਲਾਈਵ ਕਵਰੇਜ ਸੀਗੀ ਤੇ ਉਸ ਦਿਨ ਹੀ ਸਾਨੂੰ ਪੰਜਾਬ ਤੋਂ ਕਾਲ ਆਈ ਸੀਗੀ ਕਿ ਬੂਥ 'ਤੇ ਖੜਾ ਨੌਜਵਾਨ ਸੀ, ਜਦ ਵੀ ਉਹ ਵੋਟ ਪਾਉਂਦਾ ਸੀਗਾ ਤਾਂ ਉਹ ਵਿਰੋਧੀ ਧਿਰ ਨੂੰ ਜਾਂਦੀ ਸੀਗੀ, ਉਹ ਆਮ ਆਦਮੀ ਨੂੰ ਪਾਉਂਦਾ ਸੀ ਤਾਂ ਵੋਟ ਕਿਤੇ ਹੋਰ ਪਾਸੇ ਜਾਂਦੀ ਸੀਗੀ। ਉਸ ਵੇਲੇ ਉਹਨੇ ਕਾਫੀ ਰੌਲਾ ਗੋਲਾ ਤੇ ਪਾਇਆ, ਪਰ ਪਤਾ ਨਹੀਂ ਗਾ ਕਿ ਉਸ ਵੇਲੇ ਉਸਦੀ ਸੁਣੀ ਗਈ ਜਾਂ ਨਹੀਂ ਸੁਣੀ ਗਈ। ਰੌਲਾ ਤੇ ਉਸ ਵੇਲੇ ਪੈ ਗਿਆ ਸੀਗਾ। ਤਾਂ ਕਿ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਉਸਦੇ ਜਿਹੜੇ 20 MLA ਜਿੱਤੇ ਆ ਤੇ 2 ਇਨਸਾਫ ਪਾਰਟੀ ਦੇ ਆ, ਉਹਨਾਂ ਸਾਰਿਆਂ ਨੂੰ ਦਿੱਲੀ ਦੇ ਵਿੱਚ ਬੁਲਾਇਆ ਗਿਆ। ਦੇਖੋ, ਇਹ ਉਡੀਕਿਆ ਜਾ ਰਿਹਾ ਜੀ ਕਿ ਜਿਹੜਾ CLP ਨੇਤਾ ਕੌਣ ਬਣੂਗਾ, ਕਿਹੜੇ ਆਗੂ ਨੂੰ ਜਿਹੜੀ ਹੈ ਜੀ ਇਹ ਜ਼ਿੰਮੇਵਾਰੀ
ਸੌਂਪੀ ਜਾਂਦੀ ਹੈ। ਜਿਹੜੇ ਜਿੱਤੇ ਹੋਏ MLA ਨੇ ਜੀ ਉਹ ਉਡੀਕ ਕਰ ਰਹੇ ਸਨ ਇਸ ਮੀਟਿੰਗ ਦੀ, ਤੇ ਦਿੱਲੀ ਉਹਨਾਂ ਨੂੰ ਜਿਹੜਾ ਜੀ ਉਹ ਸੱਦ ਲਿਆ ਗਿਆ। ਇੱਥੇ ਜਿਹੜੀ ਇਹਨਾਂ ਤੋਂ ਪੁੱਛ ਕੇ ਜਿਹੜਾ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਵਿਧਾਇਕ ਦਲ ਦਾ ਅਗਲਾ ਨੇਤਾ ਜਿਹੜਾ ਜੀ ਉਹ ਚੁਣਨਗੇ ਕਿ ਕਿਹਨੂੰ ਜਿਹੜਾ ਜੀ ਇਹ ਨੇਤਾ ਬਣਾਇਆ ਜਾਵੇ। ਬੜੀ ਜ਼ਿੰਮੇਵਾਰੀ ਵਾਲੀ ਗੱਲ ਜਿਹੜੀ ਹੈ ਜੀ ਉਹ ਹੋਊਗੀ, ਕਿਉਂਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਪੰਜਾਬ ਦੇ ਵੋਟਰਾਂ ਨੇ ਬਿਠਾਇਆ ਜੀ ਵਿਰੋਧੀ ਧਿਰ ਦੇ ਵਿੱਚ 20 ਤੇ 2 ਜਿਹੜੀਆਂ ਲੋਕ ਇਨਸਾਫ ਪਾਰਟੀ ਦੀਆਂ 22 ਸੀਟਾਂ ਦੇ ਨਾਲ ਉਹ ਮੁੱਖ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਬਣੀ ਹੈ। ਲੋਕਾਂ ਦੀ ਐਕਸਪੈਕਟੇਸ਼ਨ ਰਹੂਗੀ ਇਹਦੇ ਵਿੱਚ ਕਿ ਜਿਹੜੇ ਪਹਿਲੀ ਵਾਰੀ ਚੁਣ ਕੇ ਖਾਸ ਤੌਰ ਦੇ ਉੱਤੇ ਆਏ ਨੇ, ਪੜ੍ਹੇ ਲਿਖੇ ਨੇ ਕਾਫੀ, ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਕਿਵੇਂ ਉਠਾਉਂਦੇ ਨੇ। ਕਿਉਂਕਿ ਪਿਛਲੇ 10 ਸਾਲਾਂ ਦੇ ਦੌਰਾਨ ਕਾਂਗਰਸ ਪਾਰਟੀ ਜਿਹੜੀ ਹੈ ਜੀ ਉਹ ਮੁੱਖ ਵਿਰੋਧੀ ਧਿਰ ਰਹੀ ਆ, ਪਰ ਮੁੱਖ ਵਿਰੋਧੀ ਧਿਰ ਦੇ ਉੱਤੇ ਕਿੰਤੂ ਪਰੰਤੂ ਬਹੁਤ ਜਿਹੜੇ ਆ ਜੀ ਉਹ ਹੁੰਦੇ ਰਹੇ ਆ ਕਿ ਉਹਨੇ ਵਿਰੋਧੀ ਧਿਰ ਵਾਲਾ ਰੋਲ ਨਹੀਂ ਨਿਭਾਇਆ, ਬਲਕਿ ਉਹ ਚੁੱਪ ਕੀਤੇ ਸਾਰਾ ਕੁਝ ਜਿਹੜਾ ਜੀ ਉਹ ਦੇਖਦੇ ਰਹੇ। ਉਧਰੋਂ ਅਕਾਲੀ ਦਲ ਨੇ ਆਪਣੀ ਜਿਹੜੀ ਹੈ ਜੀ ਮੀਟਿੰਗ ਉਹ ਸੱਦੀ ਆ 20 ਤਰੀਕ ਨੂੰ। ਇਹ ਕਾਫੀ ਸਮੇਂ ਤੋਂ ਬਾਅਦ ਹੈ ਜੀ ਜਿਹੜੀ ਮੀਟਿੰਗ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਹੋਊਗੀ, ਕਿਉਂਕਿ ਪਿਛਲੇ ਸਮੇਂ ਤੋਂ ਜਿਹੜੀਆਂ ਮੀਟਿੰਗਸ ਨੇ ਕੋਰ ਕਮੇਟੀ ਦੀਆਂ ਉਹ ਹੁੰਦੀਆਂ ਰਹੀਆਂ ਨੇ ਬਾਦਲ ਰੈਜ਼ੀਡੈਂਸ ਦੇ ਉੱਤੇ, ਉਹਨਾਂ ਦੇ ਘਰ ਦੇ ਉੱਤੇ। ਸੋ ਇਸ ਵਾਰੀ ਇਹ ਜਿਹੜੀ ਮੀਟਿੰਗ ਆ ਉਹ ਦਫ਼ਤਰ ਦੇ ਵਿੱਚ ਸੱਦੀ ਗਈ ਆ। ਇੱਥੇ ਵੀ ਦੇਖਣਾ ਇਹ ਹੋਊਗਾ ਕਿ ਜਿਹੜੀ ਇਹ ਨੇਤਾ ਚੁਣਿਆ ਜਾਂਦਾ ਜੀ ਉਹ ਬਾਦਲ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੂੰ ਬਣਾਇਆ ਜਾਂਦਾ, ਸੁਖਬੀਰ ਸਿੰਘ ਬਾਦਲ ਹੋਰੀ ਬਣਦੇ ਨੇ, ਜਾਂ ਕਿਸੇ ਹੋਰ ਨੂੰ ਜਿਹੜਾ ਨੇਤਾ ਇਹ ਬਣਾਇਆ ਜਾਂਦਾ, ਜਾਂ ਅਕਾਲੀ ਦਲ ਜਿਹੜਾ ਜੀ ਉਹ ਇਸ ਮਸਲੇ ਦੇ ਉੱਤੇ ਕੀ ਕਰਦਾ। ਪਰ ਜਿਵੇਂ ਉਹਨੇ 20 ਨੂੰ ਮੀਟਿੰਗ ਸੱਦੀ ਆ, ਇਹਦਾ ਮਤਲਬ ਇਹ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਕੁਝ ਜੋੜ ਤੋੜ ਖਰੀਦੋ ਫਰੋਖਤ ਜਿਹੜੀ ਆ ਜੀ ਉਹ ਹੋ ਸਕਦੀ ਹੈ। ਕਿਵੇਂ ਦੀ ਹੋਊਗੀ ਇਹਦਾ ਇੰਤਜ਼ਾਰ ਕਰਨਾ ਪਊਗਾ। ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਜਿਹੜਾ ਜੀ ਉਹ ਇਕੱਠਾ ਹੋਊਗਾ, ਜਦੋਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ 16 ਨੂੰ ਸਰਕਾਰ ਬਣਨੀ ਹੈ, ਆਪਣਾ CLP ਦਾ ਜਿਹੜਾ ਨੇਤਾ ਜੀ ਉਹ ਚੁਣਿਆ ਜਾ ਸਕਦਾ। ਸੋ ਕਿਹੜਾ ਹੋਊਗਾ ਇਹਦੇ ਵਾਸਤੇ ਅਟਕਲਾਂ ਹੀ ਹਾਲ ਦੀ ਘੜੀ ਜਿਹੜੀਆਂ ਜੀ ਉਹ ਚੱਲਦੀਆਂ ਨੇ। 1-2 ਦਿਨਾਂ ਤੱਕ ਜਿਹੜੀ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਕਲੀਅਰ ਹੋਊਗੀ ਜੀ। ਤੇ ਅੱਗੇ ਆਪਾਂ ਗੱਲ ਕਰ ਰਹੇ ਹਾਂ ਬਦਲ ਆਏ ਹਾਲਾਤਾਂ ਦੀ, ਉਸ ਦੇ ਵਿੱਚ ਲੱਗਦਾ ਹੈ ਕਨਸੋਆਂ ਕਿ ਹਰਸਿਮਰਤ ਕੌਰ ਬਾਦਲ ਦੀ ਛਾਂਟੀ ਵੀ ਹੋ ਸਕਦੀ ਹੈ। ਦੇਖੋ ਜਿਹੜੇ ਹੈਗੇ ਨੇ ਜੀ ਮਨੋਹਰ ਪਾਰੀਕਰ, ਉਹਨਾਂ ਨੇ ਅਸਤੀਫਾ ਦਿੱਤਾ ਜਿਹੜਾ ਆਪਣੇ ਰੱਖਿਆ ਮੰਤਰਾਲੇ ਤੋਂ, ਉਹ ਚਲੇ ਗਏ ਗੋਆ, ਔਰ ਇਹਦੇ ਕਰਕੇ ਜਿਹੜੀ ਹੈ ਜੀ ਇਹ ਕਿਹਾ ਜਾ ਰਿਹਾ ਹੈ ਕਿ ਸ਼ਫਲਿੰਗ ਹੋਊਗੀ। ਹਾਲ ਦੀ ਘੜੀ ਰੱਖਿਆ ਮੰਤਰਾਲਾ ਜਿਹੜਾ ਜੀ ਇਹ ਟੈਂਪਰੇਰੀ ਤੌਰ ਦੇ ਉੱਤੇ ਜੇਤਲੀ ਸਾਹਿਬ ਨੂੰ ਸੌਂਪ ਦਿੱਤਾ ਗਿਆ। ਉਹ ਇਸ ਮੰਤਰਾਲੇ ਦੀ ਦੇਖ ਰੇਖ ਜਿਹੜੀ ਹੈ ਜੀ ਉਹ ਕਰਨਗੇ। ਨਰਿੰਦਰ ਮੋਦੀ ਹੋਰਾਂ ਨੇ ਪ੍ਰਧਾਨ ਮੰਤਰੀ ਜਿਹੜੇ ਨੇ ਜੀ ਉਹਨਾਂ ਨੇ ਰਿਪੋਰਟ ਕਾਰਡ ਜਿਹੜੇ ਆ ਉਹ ਸਾਰੇ ਮੰਤਰੀਆਂ ਦੇ ਮੰਗੇ ਆ ਕਿ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ ਪਿਛਲੇ ਸਮੇਂ ਦੇ ਦੌਰਾਨ ਕਿਹੋ ਜਿਹੀ ਰਹੀ ਆ। ਦੂਸਰਾ, ਜਿਨ੍ਹਾਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਪਾਰਟੀ ਲਈ ਕੰਮ ਕੀਤਾ, ਉਹਨਾਂ ਨੂੰ ਇਨਾਮ ਜਿਹੜਾ ਜੀ ਉਹ ਦੇਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ, ਤੇ ਇਹ ਇਨਾਮ ਜਿਹੜਾ ਜੀ ਉਹਨਾਂ ਨੂੰ ਝੰਡੀ ਵਾਲੀ ਕਾਰ ਹੋ ਸਕਦੀ ਹੈ। ਜਿਹੜੇ ਕੁਝ ਜੂਨੀਅਰ ਬਣਾਏ ਹੋਏ ਨੇ ਜੀ ਮੰਤਰੀ, ਉਹਨਾਂ ਨੂੰ ਸੀਨੀਅਰ ਬਣਾਇਆ ਜਾ ਸਕਦਾ ਹੈ, ਤੇ ਕੁਝ ਨਵੇਂ ਲੋਕ ਜਿਹੜੇ ਨੇ ਜੀ ਉਹ ਆ ਸਕਦੇ ਨੇ ਜੂਨੀਅਰ ਮੰਤਰਾਲੇ ਦੇ ਤੌਰ ਦੇ ਉੱਤੇ। ਸੋ ਇਹ ਜਿਹੜਾ ਜੀ ਇਹਦੇ ਕਰਕੇ ਇਹ ਸ਼ਫਲਿੰਗ ਜਿਹੜੀ ਆ ਉਹ ਡਿਊ ਵੀ ਆ ਉਂਝ ਵੀ। ਸੋ ਇਸ ਸ਼ਫਲਿੰਗ ਦੇ ਵਿੱਚ ਕਈ ਨਵਿਆਂ ਦਾ ਦਾ ਜਿਹੜਾ ਜੀ ਉਹ ਲੱਗ ਸਕਦਾ। ਇਹ ਕਿਹਾ ਜਾ ਰਿਹਾ ਜੀ ਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ, ਕਿਉਂਕਿ ਅਕਾਲੀ ਆਪ ਤਾਂ ਹਾਰੇ ਇੱਥੇ ਪੰਜਾਬ ਦੇ ਵਿੱਚੋਂ, ਭਾਰਤੀ ਜਨਤਾ ਪਾਰਟੀ ਵੀ ਜਿਹੜੀ ਆ ਉਹ ਹਾਸ਼ੀਏ ਤੇ ਚਲੇਗੀ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਵਾਲੇ ਨੇਤਾ ਨੇ ਉਹ ਹਾਈ ਕਮਾਂਡ ਤੱਕ ਲਗਾਤਾਰ ਅਪਰੋਚ ਕਰਦੇ ਰਹੇ ਨੇ ਪਿਛਲੇ ਘੱਟ ਤੋਂ ਘੱਟ ਸਾਲ ਤੋਂ ਤਾਂ ਜ਼ਿਆਦਾ ਜੀ, ਕਿ ਇੱਥੇ ਚੋਣ ਜਿਹੜੀ ਹੈ ਜੀ ਅਕਾਲੀ ਦਲ ਦੇ ਨਾਲ ਰਲ ਕੇ ਨਾ ਲੜੀ ਜਾਵੇ, ਪਰ ਉਹਨਾਂ ਦੀ ਚੱਲੀ ਨਹੀਂ ਇੱਕ ਵੀ ਜਿਹੜੀ ਸੀਗੀ ਹਾਈ ਕਮਾਂਡ ਤੱਕ। ਹੁਣ ਹਾਈ ਕਮਾਂਡ ਜਿਹੜੀ ਹੈ ਜੀ ਇਸ ਮਸਲੇ ਨੂੰ ਸੀਰੀਅਸਲੀ ਸੋਚ ਰਹੀ ਹੈ ਕਿ 19 ਦੀਆਂ ਚੋਣਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਹੋਣਗੀਆਂ, ਉਹ ਇਕੱਲਿਆਂ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਲੜੇ। ਜੇ ਉਹਨੇ ਇਕੱਲਿਆਂ ਇਹ ਚੋਣਾਂ ਲੜਨੀਆਂ ਨੇ ਤਾਂ ਇਹਦੇ ਵਿੱਚ ਜਿਹੜਾ ਜੀ ਉਹਨੂੰ ਹੁਣ ਤੋਂ ਕੰਮ ਕਰਨਾ ਪਊਗਾ, ਜਿਹਦੇ ਕਰਕੇ ਇਹ ਤੋੜ ਵਿਛੋੜਾ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਸੰਭਵ ਹੋ ਸਕਦਾ। ਜੇ ਹੁੰਦਾ ਤਾਂ ਜਿਹੜੀ ਸ਼ਫਲਿੰਗ ਹੋਣੀ ਆ ਸੈਂਟਰ ਦੇ ਵਿੱਚ ਉੱਤਰ ਪ੍ਰਦੇਸ਼ ਦੀ ਸਰਕਾਰ ਬਣਨ ਤੋਂ ਫੌਰਨ ਬਾਅਦ ਇਹ ਸੰਭਾਵੀ ਰੂਪ ਦੇ ਵਿੱਚ ਦੇਖੀ ਜਾ ਰਹੀ ਆ, ਉਹਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਪੱਤਾ ਜਿਹੜਾ ਜੀ ਉਹ ਕੱਟਣ ਦੀਆਂ ਕਨਸੋਆਂ ਇਸ ਵੇਲੇ ਚੱਲ ਰਹੀਆਂ ਜੀ। ਦੇਖੋ ਕਿਉਂਕਿ ਹਾਲਾਤ ਇਹਨਾਂ ਦੇ ਅੰਦਰੋਂ ਅੰਦਰ ਹੀ ਕਾਫੀ ਟਾਈਮ ਤੋਂ ਠੀਕ ਨਹੀਂ ਹੈਗੇ। ਤੇ ਅੱਗੇ ਆਪਾਂ ਡੇਰੇ ਦੀਆਂ ਵੋਟਾਂ ਦੀ ਜੇ ਗੱਲ ਕਰੀਏ ਤਾਂ ਉਸ 'ਤੇ ਵੀ ਸਵਾਲ ਉੱਠ ਰਹੇ ਆ, ਉਸ 'ਤੇ ਬਹਿਸ ਹੋ ਰਹੀ ਆ ਕਿ ਉਹਨਾਂ ਦੀਆਂ ਵੋਟਾਂ ਕਿੰਨੀਆਂ ਸੀ ਤੇ ਕਿੱਥੇ ਗਈਆਂ।
ਬਿਲਕੁਲ ਜੀ। ਐਕਚੁਅਲੀ ਹੁਣ ਤੱਕ ਇਹ ਹੈ ਜੀ ਕਿ ਡੇਰਾ ਜਿਹੜਾ ਨਾ ਜੀ ਉਹ ਦਾਅਵਾ ਕਰਦਾ ਰਿਹਾ ਪਿਛਲੇ ਸਮੇਂ ਤੋਂ ਕਿ ਉਹਦਾ ਮਾਲਵਾ ਬੈਲਟ ਦੇ ਵਿੱਚ ਤਕਰੀਬਨ 35 ਤੋਂ 40 ਸੀਟਾਂ ਦੇ ਉੱਤੇ ਇੱਕ ਬਹੁਤ ਵੱਡਾ ਵੋਟ ਬੈਂਕ ਹੈ। ਸਰਸੇ ਵਾਲੇ ਦਾ ਇਹ ਦਾਅਵਾ ਰਿਹਾ ਜੀ, ਔਰ ਉਹ ਇਹ ਕਹਿੰਦਾ ਕਿ ਕਰੀਬ 15 ਤੋਂ 25,000 ਵੋਟ ਇਹਨਾਂ ਹਲਕਿਆਂ ਦੇ ਵਿੱਚ, ਪਰ ਹਲਕੇ ਦੇ ਵਿੱਚ 15 ਤੋਂ 25,000 ਉਹਦੀ ਵੋਟ ਹੈ। ਭਾਵ ਕਿ ਡਿਸਾਈਡਿੰਗ ਵੋਟਰ ਉਹ ਆ। ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹਰਿਆਣੇ ਦੇ ਵਿੱਚ ਹੋਈਆਂ ਸੀਗੀਆਂ ਤਾਂ ਡੇਰੇ ਸਰਸੇ ਵਾਲੇ ਨੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਸੀਗਾ। ਉਹਦੀ ਮਜਬੂਰੀ ਆ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਨੀ। ਜਿਹੜੀਆਂ 6 ਸੀਟਾਂ ਪੈਂਦੀਆਂ ਨੇ ਸਰਸੇ ਦੇ ਨੇੜੇ ਤੇੜੇ, ਇਹ ਸਾਰੀਆਂ 6 ਸੀਟਾਂ ਜਿਹੜੀਆਂ ਸੀਗੀਆਂ ਉਹ ਭਾਰਤੀ ਜਨਤਾ ਪਾਰਟੀ ਹਾਰ ਗਈ ਸੀ। ਕਾਫੀ ਕੁਝ ਤਾਂ ਉਦੋਂ ਸਾਹਮਣੇ ਆਇਆ ਸੀ, ਪਰ ਜਿਹੜਾ ਵਹਿਮ ਹੈ ਨਾ ਜੀ ਉਹ ਲੀਡਰਾਂ ਦੇ ਮਨਾਂ ਦੇ ਵਿੱਚ ਇੰਨਾ ਕੁ ਪਾਇਆ ਹੋਇਆ ਜਿਹੜੇ ਡੇਰੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਡੇਰਾ ਉਹਨਾਂ ਨੂੰ ਪਾਰ ਜਿਹੜਾ ਉਹ ਲਾ ਸਕਦਾ ਹੈ, ਜਿਹਦੇ ਕਰਕੇ ਇਹ ਅਕਾਲੀ ਨੇਤਾ ਉੱਥੋਂ ਸਪੋਰਟ ਮੰਗਣ ਦੇ ਵਾਸਤੇ ਗਏ ਸਨ ਔਰ ਉਹਦੇ ਨਾਅਰੇ ਵੀ ਉੱਥੇ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਦੇ ਜਿਹੜੇ ਉਹ ਲਾਉਂਦੇ ਰਹੇ। ਵਾਅਦਾ ਵੀ ਇਹ ਕਰਿਆ ਹੈ ਕਿ ਜੇ ਸਾਡੀ ਸਰਕਾਰ ਆ ਗਈ ਤੇ ਤੁਹਾਡੀ ਨਾਮ ਚਰਚਾ ਅਸੀਂ ਪਿੰਡ ਪਿੰਡ ਜਿਹੜੀ ਹੈ ਜੀ ਉਹ ਕਰਵਾਵਾਂਗੇ। ਹੁਣ ਜਦੋਂ ਇਹ ਵੋਟਾਂ ਜਿਹੜੀਆਂ ਦੀ ਉਹ ਨਿਕਲੀਆਂ ਨੇ, ਜਿਹੜੀਆਂ 69 ਸੀਟਾਂ ਨੇ, ਇਹਦੇ ਵਿੱਚੋਂ ਸਿਰਫ 8 ਸੀਟਾਂ ਨੇ ਜਿਹੜਾ ਅਕਾਲੀ ਦਲ ਤੇ ਇੱਕ ਭਾਜਪਾ ਦੇ ਹੱਥ ਲੱਗੀ ਆ। ਬਾਕੀ 60 ਸੀਟਾਂ ਜਿਹੜੀਆਂ ਦੀ ਉਹ ਹੋਰ ਦਲਾਂ ਦੇ ਵਿੱਚ ਚਲੀ ਗਈਆਂ। 40 ਸੀਟਾਂ ਕਾਂਗਰਸ ਨੂੰ ਸਫਲਤਾ ਮਿਲੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 18 ਦੇ ਉੱਤੇ ਜਿਹੜੀ ਸਫਲਤਾ ਮਿਲੀ ਹੈ, ਤੇ 2 ਜਿਹੜੀਆਂ ਸੀਟਾਂ ਜਿਹਦੇ ਤੇ ਲੋਕ ਇਨਸਾਫ ਪਾਰਟੀ ਜਿੱਤੀ ਆ ਉਹ ਵੀ ਇਸ ਬੈਲਟ ਦੇ ਵਿੱਚ ਆ ਜਾਂਦੀਆਂ ਨੇ। ਭਾਵ ਕਿ ਅਕਾਲੀ ਦਲ ਨੂੰ ਸਿਰਫ 8 ਸੀਟਾਂ ਦੇ ਉੱਤੇ बढ़त ਜਿਹੜੀ ਆ ਉਹ ਮਿਲੀ ਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ 15 ਤੋਂ 25,000 ਵੋਟ ਜਿਹੜੀ ਆ ਪਰ ਵਿਧਾਨ ਸਭਾ ਹਲਕੇ ਦੇ ਵਿੱਚ ਦੱਸੀ ਜਾ ਰਹੀ ਆ 35 ਤੋਂ 40 ਸੀਟਾਂ ਦੇ ਉੱਤੇ, ਫਿਰ ਉਹ ਭੁਗਤੀ ਕਿੱਥੇ? ਜਾਂ ਤਾਂ ਉਹ ਜਿਹੜੀ ਸੀਗੀ ਜੀ ਭੁਗਤਗੀ ਕਾਂਗਰਸ ਨੂੰ, ਜੇ ਉਹ ਕਾਂਗਰਸ ਨੂੰ ਭੁਗਤੀ ਜਾਂ ਆਮ ਆਦਮੀ ਪਾਰਟੀ ਨੂੰ ਭੁਗਤੀ ਜਿਹੜੇ ਜਿੱਤੇ ਨੇ, ਤਾਂ ਫਿਰ ਇਹ ਮਤਲਬ ਇਹਦਾ ਇਹ ਨਿਕਲਿਆ ਜੀ ਕਿ ਫਿਰ ਡੇਰੇ ਦੇ ਵੱਲੋਂ ਕੀਤੀ ਗਈ ਹਮਾਇਤ ਜਿਹੜੀ ਸੀ ਅਕਾਲੀ ਦਲ ਦੀ ਉਹ ਸਿਰਫ ਇੱਕ ਸ਼ਗੂਫਾ ਬਣ ਕੇ ਰਹਿ ਗਈ ਔਰ ਡੇਰੇ ਦੇ ਪ੍ਰੇਮੀ ਜਿਹੜੇ ਸੀਗੇ ਜੀ ਉਹਨਾਂ ਨੇ ਇੱਕ ਕਿਸਮ ਦੇ ਨਾਲ ਵਿਰੋਧਤਾ ਡੇਰੇ ਦੀ ਕਰ ਦਿੱਤੀ, ਜਿਹੜਾ ਕਿ ਆਉਂਦੇ ਦਿਨਾਂ ਦੇ ਦੌਰਾਨ ਡੇਰੇ ਦੀ ਜਿਹੜੇ ਇਹਨਾਂ ਨੇ ਸਿਆਸੀ ਵਿੰਗ ਬਣਾਇਆ ਹੋਇਆ ਉਹਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਜੀ ਉਹ ਕਈ ਲੱਗਦੇ ਨੇ। ਹਾਲਾਂਕਿ ਡੇਰੇ ਨੇ ਤੁਰੰਤ ਰਿਐਕਟ ਕੀਤਾ ਸੀਗਾ ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਕਿ ਅਸੀਂ ਤਾਂ ਮਦਦ ਕੀਤੀ ਸੀ। ਅਕਾਲੀ ਦਲ ਦੇ ਜਿਹੜਾ ਹਾਰਨ ਦਾ ਕਾਰਨ ਉਹ ਉਹਨਾਂ ਦਾ ਵਿਰੋਧ ਆ ਲੋਕਾਂ ਦੇ ਵਿੱਚ। ਜਦੋਂ ਲੋਕਾਂ ਦੇ ਵਿੱਚ ਵਿਰੋਧ ਸੀਗਾ, ਡੇਰੇ ਨੂੰ ਇਹ ਪਹਿਲਾਂ ਵੀ ਪਤਾ ਸੀਗਾ, ਫਿਰ ਡੇਰੇ ਨੇ ਸਪੋਰਟ ਕਿਉਂ ਕੀਤੀ ਤੇ ਡੇਰੇ ਦੇ ਪ੍ਰੇਮੀ ਜਿਹੜੇ ਨੇ ਕੀ ਅੱਗੋਂ ਉਹ ਡੇਰੇ ਦੀਆਂ ਹਦਾਇਤਾਂ ਪੋਲੀਟੀਕਲ ਲੈਵਲ ਦੇ ਉੱਤੇ ਮੰਨਣਗੇ? ਇਹ ਇੱਕ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ, ਕਿਉਂਕਿ ਇਹ ਵੋਟਾਂ ਜਿਹੜੀਆਂ ਜੀ ਉਹ ਪਾਰਟੀਆਂ ਇਹ ਲੱਭ ਰਹੀਆਂ ਨੇ ਕਿ ਉਹ ਗਈਆਂ ਕਿੱਥੇ। ਜਿਹੜੀਆਂ 15 ਤੋਂ 25,000 ਵੋਟਾਂ ਸੀਗੀਆਂ ਉਹ ਕਾਂਗਰਸ ਨੂੰ ਪੈ ਗਈਆਂ ਜਾਂ ਅਕਾਲੀ ਦਲ ਨੂੰ ਕਿਉਂ ਨਹੀਂ ਜਿਹੜੀਆਂ ਦੀ ਉਹ ਪਈਆਂ? ਉਹਦਾ ਕਾਰਨ ਇਹਦੇ ਪਿੱਛੇ ਕੀ ਸੀਗਾ? ਸੋ ਇਹ ਹਾਲਾਤ ਜਿਹੜੇ ਦੀ ਉਹ ਅਕਾਲੀ ਦਲ ਦੇ ਬਣ ਗਏ। ਦੂਜੇ ਪਾਸਿਓਂ ਉਹ ਫਸ ਗਿਆ, ਜਿਹੜੀ ਪੰਥਕ ਵੋਟ ਸੀ ਉਹਦੀ ਗਵਾਚ ਗਈ। ਜਿਹੜੀ ਅਕਾਲ ਤਖਤ ਦੇ ਉੱਤੇ ਚੱਲੀ ਜਾਂਦਾ ਰੌਲਾ ਰੱਪਾ ਉਹ ਆਪਣਾ ਹੈ ਜੀ। ਇੱਕ ਪੰਜਾਬੀ ਦੀ ਕਹਾਵਤ ਸੀ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ। ਉਹੋ ਜਿਹੇ ਹਾਲਾਤ ਜਿਹੜੇ ਦੀ ਉਹ ਬਣ ਗਏ ਹੋਏ ਨੇ। ਉਧਰ ਉਹ ਭੁਗਤਦੇ ਫਿਰਦੇ ਨੇ, ਪੰਥਕ ਵੋਟ ਸਾਰੀ ਚਲੇਗੀ, ਪ੍ਰੇਮੀ ਭੁਗਤੇ ਨਹੀਂ। ਜੀ ਬਿਲਕੁਲ। ਪ੍ਰੇਮੀ ਇਹਨਾਂ ਦੇ ਨਾਲ ਹਰੇਕ ਸਾਲ ਐਸੀ ਤਰ੍ਹਾਂ ਹੀ ਕਰਦੇ ਆ, ਪਤਾ ਨਹੀਂ ਪ੍ਰੇਮੀਆਂ ਦੇ ਜਾਂਦੇ ਕਿਉਂ ਆ। ਅੱਗੇ ਤੁਸੀਂ ਮਨੋਹਰ ਪਰਿਕਰ ਦੀ ਗੱਲ ਕੀਤੀ ਸੀ ਕਿ ਗੋਆ ਚਲੇ ਗਏ ਆ, ਤੇ ਗੋਆ ਉਹ ਗਏ ਆ ਜੀ ਕਹਿੰਦੇ ਮੁੱਖ ਮੰਤਰੀ ਬਣਨ ਲਈ, ਪਰ ਕਾਂਗਰਸ ਨੂੰ ਇਸ ਤੇ ਇਤਰਾਜ਼ ਆ। ਐਕਚੁਅਲੀ ਜਿਹੜੇ ਮਨੋਹਰ ਪਰਿਕਰ ਨੇ ਜੀ ਗੋਆ ਤੋਂ ਨੇ, ਗੋਆ ਦੇ ਵਿੱਚ ਫੇਮਸ ਆਗੂ ਵੀ ਨੇ ਉਹ, ਇਹਦੇ ਵਿੱਚ ਕੋਈ ਡਾਊਟ ਨਹੀਂ ਗਾ। ਉਹਨਾਂ ਨੂੰ 14 ਦੇ ਵਿੱਚ ਪ੍ਰਧਾਨ ਮੰਤਰੀ ਜਦੋਂ ਬਣੇ ਨਰਿੰਦਰ ਮੋਦੀ ਹੋਰੀ ਤਾਂ ਉਹ ਉਚੇਚੇ ਤੌਰ ਦੇ ਉੱਤੇ ਲੈ ਕੇ ਆਏ ਸੀ। ਉਹਨਾਂ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਸੀਗਾ। ਹੁਣ ਦੁਬਾਰਾ ਫਿਰ ਉਹਨਾਂ ਨੇ ਜੇ ਰੱਖਿਆ ਮੰਤਰੀ ਤੋਂ ਅਸਤੀਫਾ ਦੇਤਾ, ਅਸਤੀਫਾ ਮਨਜ਼ੂਰ ਹੋ ਗਿਆ ਤੇ ਅੱਜ ਉਹ ਗੋਆ ਦੇ ਨਵੇਂ ਮੁੱਖ ਮੰਤਰੀ ਦੇ ਵਜੋਂ ਜਿਹੜੀ ਆ ਜੀ ਉਹ ਸਹੁੰ ਚੁੱਕਣਗੇ। ਥੋੜਾ ਜਿਹਾ ਜਿਹੜਾ ਇੱਥੇ ਹੈਰਾਨੀ ਵਾਲੀਆਂ ਗੱਲਾਂ ਜਿਹੜੀਆਂ ਦੀ ਉਹ ਇਹ ਨੇ ਕਿ ਜਿਹੜੀ ਇਹ 40 ਮੈਂਬਰੀ ਹੈਗੀ ਆ ਵਿਧਾਨ ਸਭਾ, ਉਹਦੇ ਵਿੱਚ 13 ਸੀਟਾਂ ਆਈਆਂ ਨੇ ਭਾਰਤੀ ਜਨਤਾ ਪਾਰਟੀ ਨੂੰ, 17 ਸੀਟਾਂ ਮਿਲੀਆਂ ਨੇ ਕਾਂਗਰਸ ਨੂੰ। ਬਾਕੀ ਜਿਹੜੀਆਂ ਦੀ ਛੋਟੀਆਂ ਪਾਰਟੀਆਂ ਤੇ ਆਜ਼ਾਦ ਜਿਹੜੇ ਆ ਉਹ ਇੱਥੋਂ ਜਿੱਤੇ ਨੇ। 13 ਸੀਟਾਂ ਵਾਲੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਦਾਅਵਾ ਜਿਹੜਾ ਦੀ ਉਹ ਕੀਤਾ ਇੱਥੇ ਸਰਕਾਰ ਬਣਾਉਣ ਦਾ, ਰਾਜਪਾਲ ਨੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। 15 ਦਿਨਾਂ ਦੇ ਵਿੱਚ ਉਹਨਾਂ ਨੂੰ ਬਹੁਮਤ ਸਾਬਤ ਕਰਨ ਦੇ ਵਾਸਤੇ ਕਿਹਾ। 22 ਵਿਧਾਇਕਾਂ ਦੀ ਹਮਾਇਤ ਵਾਲਾ ਜਿਹੜਾ ਉਹ ਲੈਟਰ ਉਹ ਸੌਂਪਿਆ ਮਨੋਹਰ ਪਰਿਕਰ ਹੋਰਾਂ ਨੇ ਰਾਜਪਾਲ ਨੂੰ।
ਗਵਰਨਰ ਜਿਹੜੇ ਮਦੁੱਲਾ ਸਿਨਹਾ ਨੇ ਉਹਨਾਂ ਨੇ ਸੀਐਮ ਜਿਹੜਾ ਜੀ ਉਹਨਾਂ ਨੂੰ ਅਪੁਆਇੰਟ ਕੀਤਾ। ਕਾਂਗਰਸ ਕਹਿੰਦੀ ਆ ਕਿ ਉਹ ਪਾਰਟੀ ਵੱਡੀ ਸੀਗੀ ਤੇ ਉਹਨਾਂ ਨੂੰ ਸੱਦਾ ਜਿਹੜਾ ਜੀ ਉਹ ਦਿੱਤਾ ਜਾਣਾ ਚਾਹੀਦਾ ਸੀਗਾ। ਜਿਹੜੀ ਕਾਂਗਰਸ ਹੈ ਜੀ ਉਹਨੇ ਪਟੀਸ਼ਨ ਦਾਇਰ ਕਰ ਦਿੱਤੀ ਆ ਸੁਪਰੀਮ ਕੋਰਟ ਦੇ ਵਿੱਚ ਇਹਦੇ ਖਿਲਾਫ ਕਿ ਸਾਡੇ ਕੋਲੇ 17 ਮੈਂਬਰ ਸੀਗੇ, ਸੱਦਾ ਸਾਨੂੰ ਦਿੱਤਾ ਜਾਣਾ ਚਾਹੀਦਾ ਸੀਗਾ। ਅੱਜ ਦਾ ਦਿਨ ਬੜਾ ਅਹਿਮ ਰਹੂਗਾ। ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਅੱਜ 11 ਵਜੇ ਜਿਹੜੀ ਹੈ ਜੀ ਉਹ ਸੁਣਵਾਈ ਕਰ ਸਕਦੀ ਹੈ। ਕਾਂਗਰਸ ਨੇ ਬੀਜੇਪੀ ਨੂੰ ਇਹ ਕਿਹਾ ਜੀ ਕਿ ਉਹਨੇ ਲੋਕਤੰਤਰ ਦੀ ਹੱਤਿਆ ਜਿਹੜੀ ਹੈ ਜੀ ਇੱਥੇ ਕਰ ਦਿੱਤੀ ਆ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੀ ਸੁਪਰੀਮ ਕੋਰਟ ਆ ਉਹ ਇਹਦੇ ਉੱਤੇ ਤੁਰੰਤ ਸੁਣਵਾਈ ਕਰਦੀ ਆ ਜਾਂ ਇਹਦੇ ਉੱਤੇ ਅਗਲੀ ਤਰੀਕ ਜਿਹੜੀ ਆ ਜੀ ਉਹ ਦਿੰਦੀ ਆ। ਮਨੋਹਰ ਪਾਰੀਕਰ ਹੋਰਾਂ ਦੇ ਅੱਜ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੇ ਉੱਤੇ ਤਾਂ ਕਿਸੇ ਕਿਸਮ ਦੀ ਕੋਈ ਸਟੇ ਲੱਗਣ ਦੇ ਚਾਂਸਸ ਜਿਹੜੇ ਆ ਉਹ ਘੱਟ ਲੱਗਦੇ ਆ। ਜੇ ਉਹ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲੈਂਦੇ ਆ ਤੇ ਫਿਰ ਮੇਰਾ ਖਿਆਲ ਤੋੜ ਭੰਨ ਕਰਨੀ ਉਹਨਾਂ ਨੂੰ ਕਮ ਸੇ ਕਮ ਜਿਹੜੀ ਆ ਜੀ ਉਹ ਸੌਖੀ ਰਹੂਗੀ। ਹਾਂਜੀ ਜੀ, ਤੋੜ ਭੰਨਾ ਤੇ ਬਹੁਤ ਚੱਲਣਗੀਆਂ ਜੀ। ਤੇ ਇੱਕ ਹੋਰ ਗੱਲ ਕਰਦੇ ਹਾਂ ਕਿ ਆਪਾਂ ਕਾਫੀ ਟਾਈਮ ਪਹਿਲਾਂ ਖਬਰ ਕਰਦੇ ਰਹੇ ਹਾਂ ਕਿ ਅਕਾਲੀ ਸਰਪੰਚ ਨੇ ਜਾਂ ਅਕਾਲੀ ਵਿਧਾਇਕ ਨੇ ਜਾਂ ਅਕਾਲੀਆਂ ਦੇ ਸਪੋਰਟਰ ਨੇ ਗੋਲੀ ਮਾਰ ਕੇ ਬੰਦਾ ਮਾਰਿਆ, ਪਰ ਹੁਣ ਕਾਂਗਰਸ ਦੀ ਇਹ ਦੂਜੀ ਕਰਤੂਤ ਹੀ ਕਹਿ ਲਓ ਕਿ ਹੁਣ ਅਕਾਲੀ ਤੇ ਗੋਲੀ ਮਾਰੀ। ਬਰੇਟੇ ਦੇ ਵਿੱਚ ਪਹਿਲੀ ਲੜਾਈ ਹੋਈ ਹੈ ਜੀ, ਆਪਾਂ ਕਵਰ ਵੀ ਕੀਤਾ ਸੀ। ਟਰੱਕ ਯੂਨੀਅਨ ਦੀ ਜਿਹੜੀ ਲੜਾਈ ਸੀਗੀ, ਟਰੱਕ ਯੂਨੀਅਨ ਦੇ ਕਬਜ਼ੇ ਨੂੰ ਲੈ ਕੇ ਭਾਵ ਕਿ ਉੱਥੇ 24 ਘੰਟੇ ਵੀ ਨਹੀਂ ਸੀ ਬੀਤੇ ਜੀ ਰਿਜ਼ਲਟ ਆਉਣ ਦੇ ਤੇ ਤੁਰੰਤ ਜਿਹੜਾ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। 2 ਲੋਕਾਂ ਦੀ ਜਾਨ ਜਿਹੜੀ ਹੈ ਜੀ ਉਹ ਬਰੇਟੇ ਦੇ ਵਿੱਚ ਗਈ ਆ। ਤੇ ਇਹ ਅਗਲੀ ਘਟਨਾ ਜਿਹੜੀ ਹੈ ਜੀ ਵਾਪਰ ਗਈ ਆ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕਾਹਨੂੰਵਾਨ ਹਲਕਾ ਜਿਹੜਾ ਜੀ ਉਹ ਪੈਂਦਾ। ਕਾਹਨੂੰਵਾਲੇ ਦੇ ਕੋਲੇ ਇੱਕ ਪਿੰਡ ਹੈਗਾ ਜੀ ਫੇਰੋ ਚੀਚੀ, ਇੱਥੇ ਇਹ ਘਟਨਾ ਵਾਪਰੀ ਆ ਜਿੱਥੇ ਕਿ ਅਕਾਲੀ ਦਲ ਦਾ ਇੱਕ ਲੋਕਲ ਲੀਡਰ ਜਿਹੜਾ ਉੱਥੋਂ ਦਾ ਗੁਰਬਚਨ ਸਿੰਘ, ਉਹਨੂੰ ਕਾਂਗਰਸੀ ਵਰਕਰ ਨੇ ਜਿਹੜੀ ਆ ਉਹ ਗੋਲੀ ਮਾਰੀ ਆ। ਇਹ ਕਿਹਾ ਜਾਂਦਾ ਜਿਹਨੇ ਗੋਲੀ ਚਲਾਈ ਆ ਉਹ ਫੌਜ ਦੇ ਵਿੱਚੋਂ ਆਇਆ ਹੋਇਆ ਬੰਦਾ, ਉਹਨੂੰ ਤੰਗ ਪਰੇਸ਼ਾਨ ਬਹੁਤ ਕੀਤਾ ਪਿਛਲੇ ਸਾਲਾਂ ਦੇ ਦੌਰਾਨ। ਉਹਦੇ ਉੱਤੇ ਕਾਫੀ ਪਰਚੇ ਜਿਹੜੇ ਆ ਜੀ ਉਹ ਪਵਾਏ ਦੱਸੀ ਦੇ ਨੇ ਇਸ ਅਕਾਲੀ ਆਗੂ ਦੇ ਵੱਲੋਂ। ਜਿੱਦਣ ਇਹ ਜਿਹੜੀਆਂ ਪਈਆਂ ਨੇ ਵੋਟਾਂ ਨਤੀਜੇ ਆਏ ਨੇ ਤੇ ਉਹ ਜਿਹੜਾ ਡੀਜੇ ਵਗੈਰਾ ਲਾ ਕੇ ਜਸ਼ਨ ਮਨਾ ਰਿਹਾ ਸੀਗਾ ਤੇ ਇਹ ਅਕਾਲੀ ਆਗੂ ਜਿਹੜਾ ਜੀ ਉੱਥੇ ਚਲੇ ਗਿਆ ਔਰ ਉਹਨੂੰ ਜਿਹੜਾ ਸੀਗਾ ਜੀ ਗਾਲਾਂ ਗੂਲਾਂ ਕੱਢੀਆਂ ਔਰ ਤੈਸ਼ ਦੇ ਵਿੱਚ ਆਏ ਨੇ, ਸ਼ਾਇਦ ਉਹਨੂੰ ਪਰਚੇ ਵਗੈਰਾ ਤੇ ਆ ਗਏ। ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕਾਫੀ ਉਲਝਾਇਆ ਗਿਆ। ਉਹਨੇ ਗੋਲੀ ਜਿਹੜੀ ਉਹ ਮਾਰਤੀ। ਇਹਨੂੰ ਹਸਪੀਟਲ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਸੀਗਾ ਔਰ ਇਹਦੀ ਹੁਣ ਮੌਤ ਹੋ ਗਈ ਆ ਹਸਪੀਟਲ ਦੇ ਵਿੱਚ। ਇਹ ਤੀਸਰਾ ਕਤਲ ਜਿਹੜਾ ਦੀ ਹੈ ਸਰਕਾਰ ਬਣਨ ਤੋਂ ਬਾਅਦ। 2 ਬਰੇਟੇ ਦੇ ਵਿੱਚ ਹੋਏ ਤੇ ਤੀਜਾ ਇਹ। ਮੇਰਾ ਖਿਆਲ ਜਿਹੜੇ ਕਾਂਗਰਸ ਦੇ ਨਵੇਂ ਬਣੇ ਨੇ ਜੀ ਮੁੱਖ ਮੰਤਰੀ ਬਣਨ ਵਾਲੇ ਨੇ ਤਕਰੀਬਨ ਤੈਅ ਹੀ ਆ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਥਿਰਤਾ ਦੇ ਨਾਲ ਤੁਰੰਤ ਜਿਹੜਾ ਜੀ ਉਹ ਸੋਚਣ ਦੀ ਜ਼ਰੂਰਤ ਹੈ ਕਿ ਇਸ ਕਿਸਮ ਦੇ ਜਿਹੜੀਆਂ ਜੀ ਇਹ ਝਗੜੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ, ਇਹ ਨਿਰਸੰਦੇਹ ਕਿਸੇ ਵੀ ਚੰਗੇ ਪਾਸੇ ਨਹੀਂ ਲਿਜਾ ਰਹੇ ਹੋਣਗੇ ਜੀ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਜੀ। ਤੇ ਅੱਗੇ ਆਪਾਂ ਬੈਂਕਾਂ ਦੀ ਗੱਲ ਕਰਦੇ ਹਾਂ। ਬੈਂਕਾਂ ਦੇ ਵਿੱਚੋਂ ਪੈਸਾ ਕਢਾਉਣ ਦੇ ਉੱਤੇ ਜਿਹੜੀ ਬੰਦਸ਼ ਸੀ ਉਹ ਉੱਠੀ। ਜਿਹੜੀ ਇਹ ਬੰਦਸ਼ ਸੀ ਜੀ ਜਦੋਂ ਨਵੰਬਰ ਮਹੀਨੇ ਦੇ ਵਿੱਚ ਇਹ ਨੋਟਬੰਦੀ ਹੋਈ ਆ ਤੇ ਉਦੋਂ ਲੱਗ ਗਈ ਸੀਗੀ ਜਿਹੜੀਆਂ ATM ਮਸ਼ੀਨਾਂ ਨੇ ਉਹਦੇ ਵਿੱਚ 2000 ਰੁਪਇਆ ਤੁਸੀਂ ਕਢਵਾ ਸਕਦੇ ਸੀ। ਬਾਅਦ ਦੇ ਵਿੱਚ ਇਹ ਲਿਮਿਟ ਵਧਾ ਦਿੱਤੀ ਗਈ ਜਿਹੜਾ ਬੈਂਕਾਂ ਦੇ ਵਿੱਚੋਂ ਕਢਵਾਉਣ ਦੇ ਵਾਸਤੇ, ਉਹ ਸਿਰਫ 7000 ਸੀਗਾ ਜੀ, ਫਿਰ 22000 ਹੋ ਗਿਆ, ਫਿਰ 50000 ਤੇ ਹੁਣ ਇਹ ਚੁੱਕ ਦਿੱਤੀ ਗਈ ਹੈ ਜੀ ਕੱਲ ਤੋਂ। ਕੱਲ ਹਾਲਾਂਕਿ ਬੈਂਕਾਂ ਬੰਦ ਸਨ, ਹੋਲੀ ਦਾ ਜਿਹੜਾ ਜੀ ਉਹ ਛੁੱਟੀ ਹੋਣ ਕਰਕੇ ਅੱਜ ਜਦੋਂ ਬੈਂਕਾਂ ਇਹ ਖੁੱਲਣਗੀਆਂ ਤਾਂ ਇੱਕਦਮ ਜਿਹੜਾ ਜੀ ਉਹ ਕੈਸ਼ ਕਿੰਨਾ ਉੱਥੇ ਬੈਂਕਾਂ ਦੇ ਵਿੱਚ ਹੋਊਗਾ, ਇਹ ਬਹੁਤ ਵੱਡਾ ਸਵਾਲ ਹੈ ਜੀ। ਕਿਉਂਕਿ ਲਿਮਿਟ ਬੇਸ਼ੱਕ ATM ਦੇ ਵਿੱਚੋਂ ਵੀ ਵਧਾ ਦਿੱਤੀ ਗਈ ਸੀ। ATM ਦੇ ਹਾਲਾਤ ਅਜੇ ਵੀ ਕੋਈ ਬਹੁਤ ਚੰਗੇ ਨਹੀਂ ਹੈਗੇ। ਜਦੋਂ ATM ਦੇ ਵਿੱਚ ਪੈਸਾ ਆਉਂਦਾ ਤਾਂ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਤੇ ਕੁਝ ਘੰਟਿਆਂ ਤੋਂ ਬਾਅਦ ATM ਜਿਹੜੇ ਆ ਉਹ ਖਾਲੀ ਹੋ ਜਾਂਦੇ ਆ। ਇੱਥੇ ਤਾਂ ਵੈਸੇ ਪਿੰਡਾਂ ਵਗੈਰਾ ਦੇ ਵਿੱਚ ਇਹੀ ਹਾਲ ਹੈ। ਸ਼ਹਿਰਾਂ ਦੇ ਵਿੱਚ ਵੀ ਮੈਟਰੋ ਸਿਟੀਜ਼ ਦੇ ਵਿੱਚ ਕੁਝ ਹਾਲਾਤ ਇਹਦੇ ਨਾਲੋਂ ਬੈਟਰ ਜਿਹੜੇ ਆ ਉਹ ਦੱਸੇ ਜਾਂਦੇ ਆ। ਅੱਜ ਜਦੋਂ ਕਿ ਇਹ ਪਾਬੰਦੀ ਜਿਹੜੀ ਉਹ ਚੁੱਕ ਲਈ ਗਈ ਆ ਤੇ ਜਿਹੜੇ ਬੱਚਤ ਖਾਤਾ ਜਿਹੜਾ ਸੇਵਿੰਗ ਅਕਾਊਂਟ ਹੈ ਉਹਦੇ ਵਿੱਚੋਂ ਹੁਣ ਤੁਸੀਂ ਜਿੰਨੇ ਚਾਹੋ ਪੈਸੇ ਕਢਵਾ ਸਕਦੇ ਹੋ। ਨਾਲ ਦੀ ਨਾਲ ਕੁਝ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਬੈਂਕਾਂ ਨੇ ਜਾਰੀ ਕਰ ਦਿੱਤੀਆਂ ਨੇ। ਇਹਨਾਂ ਰਿਸਟ੍ਰਿਕਸ਼ਨਸ ਦੇ ਵਿੱਚ ਪੈਸਾ ਕਢਾਉਣ ਦੇ ਵਾਸਤੇ ਜਿਹੜਾ ਜੀ ਉਹ 3 ਵਾਰੀ ਫ੍ਰੀ ਦਿੱਤਾ ਗਿਆ। ਉਸ ਤੋਂ ਬਾਅਦ ਇਹਦੇ ਚਾਰਜਸ ਜਿਹੜੇ ਆ ਉਹ ਲੱਗਣਗੇ। ਜਿਹੜੀ ਸਰਕਾਰ ਪਹਿਲਾਂ ਇਹ ਕਹਿੰਦੀ ਸੀਗੀ ਜੀ ਕਿ ਅਸੀਂ ਕੈਸ਼ਲੈਸ ਇਹਨੂੰ ਕੰਟਰੀ ਬਣਾਉਣਾ ਤੇ ਜਿਹੜਾ ਪਲਾਸਟਿਕ ਮਨੀ ਉਹ ਜ਼ਿਆਦਾ ਵਰਤੋ, ਡੈਬਿਟ ਕਾਰਡ ਜ਼ਿਆਦਾ ਵਰਤੋ। ਹੁਣ ਡੈਬਿਟ ਕਾਰਡ ਵਰਤਣ ਵਾਲਿਆਂ ਦੇ ਵਾਸਤੇ ਵੀ ਕੋਈ ਬਹੁਤੀ ਚੰਗੀ ਖਬਰ ਨਹੀਂ ਗਈ ਕਿ 3 ਵਾਰੀ ਤੁਸੀਂ ਜਿਹੜਾ ਜੀ ATM ਦਾ
ਕਾਰਡ ਜਿਹੜਾ ਉਹ ਫ੍ਰੀ ਵਰਤ ਸਕੋਗੇ। ਉਸ ਤੋਂ ਬਾਅਦ ਇਹਦੇ ਉੱਤੇ ਬੈਂਕਾਂ ਜਿਹੜੀਆਂ ਨੇ ਉਹ ਤੁਹਾਨੂੰ ਚਾਰਜ ਲਾਉਣਾ ਉਹਨਾਂ ਨੇ ਕੱਲ ਤੋਂ ਜਿਹੜਾ ਜੀ ਉਹ ਸਟਾਰਟ ਕਰ ਦਿੱਤਾ ਤੇ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹ ਵੀ 3 ਟ੍ਰਾਂਜੈਕਸ਼ਨਸ ਫ੍ਰੀ ਹੋਣਗੀਆਂ। ਉਸ ਤੋਂ ਬਾਅਦ ਪਰ ਟ੍ਰਾਂਜੈਕਸ਼ਨ ਦੇ ਉੱਤੇ ਜਿਹੜੇ ਆ ਜੀ ਉਹ ਪੈਸੇ ਲੱਗਣਗੇ। ਇਹ ਲੋਕਾਂ ਦੇ ਸਿਰ ਨਵਾਂ ਬੋਝ ਜਿਹੜਾ ਜੀ ਉਹ ਬੈਂਕਾਂ ਵਾਲਿਆਂ ਨੇ ਪਾ ਦਿੱਤਾ। ਤੋ ਲੋਕਾਂ ਨੂੰ ਜਿੱਥੇ ਕੈਸ਼ ਖੁੱਲ੍ਹਣ ਦੀ ਥੋੜ੍ਹੀ ਖੁਸ਼ੀ ਹੋ ਸਕਦੀ ਹੈ, ਪਰ ਜਿਹੜੇ ਲੋਕ ਬੈਂਕਿੰਗ ਦੇ ਵਿੱਚ ਪਰਤਣਾ ਚਾਹੁੰਦੇ ਸਨ ਪਿਛਲੇ ਸਮੇਂ ਤੋਂ ਜਿਹੜੇ ਪਰਤ ਰਹੇ ਸਨ ਕਿ ਕਿਸੇ ਤਰੀਕੇ ਨਾਲ ਡੈਬਿਟ ਕਾਰਡ ਵਗੈਰਾ ਹੋਵੇ, ਉਹ ਸ਼ਾਇਦ ਹੋ ਸਕਦਾ ਜੀ ਉਹ ਘਟ ਜਾਣ ਜਿਹੋ ਜਿਹੇ ਚਾਰਜ ਇਹਨਾਂ ਦੇ ਉੱਤੇ ਹੁਣ ਲਾਤੇ ਆ ਜੀ। ਜੀ ਜੀ ਬਿਲਕੁਲ ਗੱਲ ਤਾਂ ਹੈਗੀ, ਲੋਕਾਂ ਨੂੰ ਲੁੱਟਣ ਦਾ ਤੇ ਕਾਲੇ ਧਨ ਦੀ ਹੁਣ ਗੱਲ ਨਹੀਂ ਹੁੰਦੀ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜੇ ਤੇ ਦੱਸਿਆ ਕਿ ਉੱਥੇ ਕੀ ਕੁਛ ਵਾਪਰਿਆ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਸਾਰੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੇ ਜੀ ਇਸੇ ਦੇ ਨਾਲ ਇਹ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ ਤੇ ਦੱਸ ਰਹੇ ਸੀਗੇ ਜੀ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਇੱਕ ਸਵਾਲ ਆ ਇਲੈਕਸ਼ਨ ਦੇ ਮੁਤਲਕ। ਜਦੋਂ 2014 ਦੇ ਵਿੱਚ ਇਲੈਕਸ਼ਨ ਹੋਈ ਆ ਜੀ ਆਪਣੇ ਪਾਰਲੀਮੈਂਟ ਦੀ, ਉਦੋਂ ਬਿਲਕੁਲ ਪੰਜਾਬ ਦੇ ਵਿੱਚੋਂ 4 ਸੀਟਾਂ ਮਿਲੀਆਂ ਸੀਗੀਆਂ ਆਮ ਆਦਮੀ ਪਾਰਟੀ ਨੂੰ ਤੇ ਇਹਨਾਂ ਦਾ 24% ਇਹਨਾਂ ਦਾ ਵੋਟ ਸ਼ੇਅਰ ਸੀਗਾ ਪੰਜਾਬ ਦੇ ਅੰਦਰ। ਉਦੋਂ ਮੇਰੇ ਖਿਆਲ ਬੂਥ ਲੈਵਲ ਤੇ ਵੀ ਇਹਨਾਂ ਕੋਲੇ ਹੈ ਨਹੀਂ ਸੀ ਕਿਉਂਕਿ ਬਿਠਾਉਣ ਨੂੰ ਕੋਈ ਬੂਥ ਵੀ ਇਹਨਾਂ ਦੇ ਜ਼ਿਆਦਾ ਨਹੀਂ ਲੱਗੇ ਸੀ ਉਸ ਟਾਈਮ ਦੇ ਵਿੱਚ। ਹੁਣ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਬੂਥ ਲੈਵਲ ਤੇ ਵੀ ਸੀਗੇ। ਪੰਜਾਬ ਦੇ ਵਿੱਚ ਹੰਗਾਰਾ ਵੀ ਬਹੁਤ ਜ਼ਿਆਦਾ ਸੀਗਾ, ਬਾਹਰੋਂ ਵੀ ਲੋਕੀ ਗਏ, ਸਾਰਾ ਕੁਛ ਇਹ ਹੋਇਆ। ਹੁਣ ਵੋਟ ਸ਼ੇਅਰ ਇੰਨਾ ਕਿਉਂ ਘਟ ਗਿਆ? ਦੂਜਾ ਸਵਾਲ ਇਹ ਆ, ਜਿਹੜਾ ਪ੍ਰਸ਼ਾਂਤ ਕੁਮਾਰ ਨੂੰ 500 ਕਰੋੜ ਰੁਪਈਆ ਦਿੱਤਾ, ਕਿ ਵੋਟ ਸ਼ੇਅਰ ਘਟਾਉਣ ਦੇ ਵਿੱਚ ਉਹ 500 ਕਰੋੜ ਕੰਮ ਕਰਦਾ ਕਿਤੇ ਜਾਂ ਮਸ਼ੀਨਾਂ ਦੇ ਲਈ ਕੁਛ ਹੁੰਦਾ? ਮੇਰਾ ਕੱਟਿਓ ਨਾ ਜੀ ਫੋਨ ਤੋਂ, ਮੈਂ ਠੀਕ ਹੈ ਠੀਕ ਹੈ। ਦੇਖੋ, ਜਿੱਥੋਂ ਤੱਕ ਕੰਮ ਕਰਦਾ ਹੈ ਇਹ ਤਾਂ ਮੰਨਣ ਵਾਲੀ ਗੱਲ ਹੈ ਜੀ, ਉਹਨੂੰ ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ, ਉਹਨੂੰ ਨਕਾਰਿਆ ਨਹੀਂ ਜਾ ਸਕਦਾ ਜੀ ਕਿ ਕੰਮ ਨਹੀਂ ਕਰਦਾ। ਕੰਮ ਤਾਂ ਕਿਤੇ ਨਾ ਕਿਤੇ ਕੀਤਾ ਜੀ, ਉਹ ਚਾਹੇ ਸਮਾਰਟਫੋਨ ਹੋਵੇ, ਚਾਹੇ ਘਰ ਘਰ ਦੇ ਵਿੱਚ ਜਿਹੜੀ ਆ ਜੀ ਉਹ ਨੌਕਰੀ ਹੋਵੇ, ਇਹ ਹੋਵੇ, ਪਰ ਇੰਨੀ ਕੋਈ ਹਵਾ ਜਿਹੜੀ ਆ ਜੀ ਉਹ ਨਹੀਂ ਸੀ ਚੱਲ ਰਹੀ ਜੀ। ਉਹ ਕੰਮ ਕਿੱਥੇ ਕੀਤਾ? ਪਰਦੇ ਦੇ ਪਿੱਛੇ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਜੀ ਉਹ ਕੀਤਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਵੋਟ ਸ਼ੇਅਰ, ਬਿਲਕੁਲ ਇਹ ਤੁਹਾਡਾ ਪੁਆਇੰਟ ਬੜਾ ਸਹੀ ਹੈ ਕਿ ਜਦੋਂ ਕੁਝ ਵੀ ਨਹੀਂ ਸੀਗਾ, ਢਾਂਚਾ ਵੀ ਨਹੀਂ ਸੀਗਾ, ਉਦੋਂ ਵੋਟ ਬੈਂਕ ਜ਼ਿਆਦਾ ਸੀਗਾ ਤੇ ਜਦੋਂ ਢਾਂਚਾ ਵਿਕਸਿਤ ਹੋ ਗਿਆ ਫਿਰ ਵੋਟ ਬੈਂਕ ਜਿਹੜਾ ਜੀ ਉਹ ਵੋਟ ਸ਼ੇਅਰ ਉਹ ਕਿਉਂ ਘਟਿਆ? ਸਵਾਲ ਹੈ। ਵੈਸੇ ਕਈ ਗੱਲਾਂ ਪਹਿਲਾਂ ਵੀ ਜਿਹੜੀਆਂ ਜੀ ਉਹ ਹੋ ਚੁੱਕੀਆਂ ਹੋਈਆਂ ਨੇ। ਇੱਕ ਜਿਹੜਾ ਅਹਿਮ ਪੱਖ ਹੈ ਨਾ ਜੀ, ਮੈਂ ਬਾਕੀ ਤਾਂ ਸਾਰੇ ਉੱਤੇ ਨਹੀਂ ਜਾਣਾ ਕਿ ਬਹੁਤ ਲੰਬੀ ਗੱਲਬਾਤ ਨਾ ਹੋ ਜੇ। ਇੱਕ ਪੱਖ ਜਿਹੜਾ ਜੀ ਉਹ ਇਹ ਸੀਗਾ ਕਿ ਜਿਹੜਾ ਹਿੰਦੂ ਵੋਟ ਬੈਂਕ ਆ ਉਹਨੂੰ ਇਗਨੋਰ ਇੱਕ ਕਿਸਮ ਦੇ ਨਾਲ ਕੀਤਾ ਗਿਆ ਜੀ। ਉਹਨੂੰ ਨੇੜੇ ਕਰਨ ਦੇ ਵਾਸਤੇ ਉਹਨੂੰ ਆਪਣੇ ਨਾਲ ਲਿਆਉਣ ਦੇ ਯਤਨ ਜਿਹੜੇ ਨਹੀਂ ਹੋਏ, ਬਲਕਿ ਜਿਹੜੇ ਯਤਨ ਬਾਕੀ ਵੋਟ ਬੈਂਕਾਂ ਦੇ ਵਾਸਤੇ ਕੀਤੇ ਗਏ ਉਹ ਉਲਟ ਪੈ ਗਏ ਥੋੜੇ। ਖਾਸ ਤੌਰ ਦੇ ਉੱਤੇ ਇੱਕ ਡਰ ਜਿਹੜਾ ਸੀਗਾ ਨਾ ਉਹ ਜਿਵੇਂ ਪਾ ਦਿੱਤਾ ਗਿਆ ਇਸ ਭਾਈਚਾਰੇ ਦੇ ਵਿੱਚ ਕਿ ਇੱਥੇ ਅੱਤਵਾਦ ਜਿਹੜਾ ਜੀ ਉਹ ਆ ਜਾਣਾ, ਇੱਥੇ ਤਾਂ ਬੰਬ ਧਮਾਕੇ ਜਿਹੜੇ ਆ ਉਹ ਹੋਣੇ ਆ ਤੇ ਗੋਲੀਆਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਜਾਣੀਆਂ। ਉਹ ਕਿਤੇ ਨਾ ਕਿਤੇ ਕੰਮ ਕਰ ਗਿਆ। ਉਹ ਜਿਹੜਾ ਡਰ ਸੀਗਾ, ਉਹ ਡਰ ਦੀ ਵਜ੍ਹਾ ਦੇ ਕਰਕੇ ਜਿਹੜਾ ਸੀਗਾ ਇਹ ਵੋਟ ਬੈਂਕ ਕੰਪਲੀਟਲੀ ਇੱਕ ਪਾਸੇ ਜਿਹੜਾ ਉਹ ਭੁਗਤ ਗਿਆ। ਉਹਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਉਸ ਵੋਟ ਬੈਂਕ ਨੂੰ। ਇਹਦੇ ਉੱਤੇ ਜਿਹੜਾ ਜੀ ਨਾ ਵਿਚਾਰ ਕੀਤਾ ਗਿਆ ਤੇ ਨਾ ਅਜੇ ਜਿਹੜਾ ਜੀ ਬਹੁਤਾ ਕੋਈ ਵਿਚਾਰ ਹੋ ਹੀ ਰਿਹਾ। ਅਜੇ ਜੇ ਪਾਰਟੀ ਐਨਾਲਿਸਿਸ ਕੱਲ ਨੂੰ ਕਰਦੀ ਆ ਉਹ ਕੀ ਇਸ ਮੁੱਦੇ ਦੇ ਉੱਤੇ ਕਹਿੰਦੀ ਆ, ਇਹ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਉਹ ਹੋਊਗੀ। ਪਰ ਉਸ ਵੋਟ ਬੈਂਕ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜੇ ਉਹ BJP ਦੇ ਨਾਲੋਂ ਵੀ ਟੁੱਟਿਆ ਤੇ ਉਹ ਗਿਆ ਕਿੱਧਰ? ਉਹ BJP ਨਾਲੋਂ ਟੁੱਟ ਕੇ ਜਾਂ ਜਿਹੜਾ ਜੀ ਇੱਕ ਪਾਸੜ ਹੋ ਕੇ ਉਹ ਅਕਾਲੀ ਦਲ ਨੂੰ ਨਹੀਂ ਸੀ ਭੁਗਤਦਾ, ਉਹ ਕਾਂਗਰਸ ਨੂੰ ਜਿਹੜਾ ਉਹ ਭੁਗਤ ਗਿਆ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਜਿਹੜਾ ਜੀ ਉਹ ਪ੍ਰਗਟ ਕੀਤਾ। ਸ਼ਾਇਦ ਇਹਦੇ ਪਿੱਛੇ ਪਰਦੇ ਦੇ ਪਿੱਛੇ ਕਾਂਗਰਸ ਜਿਹੜੀ ਸੀ ਉਹ ਜ਼ਿਆਦਾ ਕੰਮ ਕਰਦੀ ਰਹੀ ਤੇ ਆਮ ਆਦਮੀ ਪਾਰਟੀ ਨੇ ਉਹ ਕੰਮ ਨਹੀਂ ਕੀਤਾ। ਇਹ ਇੱਕ ਪ੍ਰਮੁੱਖ ਕਾਰਨ ਹੈ ਜੀ ਜਿਹੜਾ ਵੋਟ ਬੈਂਕ ਘਟਣ ਦਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਪਿੰਡ ਜਿੱਦਾਂ ਹੁਣ ਇੰਡੀਆ ਨਾਲੋਂ ਜ਼ਿਆਦਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ ਦੇ ਵੀ ਲਾ ਲਓ ਜਾਂ ਆਸਟ੍ਰੇਲੀਆ ਵੀ ਲਾ ਲਓ, ਇੱਥੇ ABP ਜਿਹੜੀਆਂ ਮਸ਼ੀਨਾਂ
ਇਹ ਬਿਲਕੁਲ ਬੈਨ ਕਰ ਦਿੱਤੀਆਂ ਗਈਆਂ ਆ ਕਿ ਮਤਲਬ ਇਹ ਬੈਨ ਆ ਕਿ ਮਤਲਬ ਚਲਾ ਨਹੀਂ ਸਕਦੇ। ਕਿ ਇਹ ਏਰੀਆ ਦੇ ਵਿੱਚ ਕਿਹੜਾ ਏਡਾ ਮਤਲਬ ਹੈਗਾ ਹੈ ਕਿ ਮਤਲਬ ਇਹਨੂੰ ਇੰਨੀ ਤਰਜੀਹ ਦਿੱਤੀ ਜਾਂਦੀ ਹੈ ਕਿ ਹਾਂ ਇਹ ਵਿੱਚ ਮਸ਼ੀਨਾਂ ਦੀ ਮਤਲਬ ਲਿਆਓ ਤੇ ਉਹੀ ਚਲਾਓ ਤੇ ਸਾਰਾ ਕੁਝ। ਉਹ ਤਾਂ ਜੀ ਮਤਲਬ ਦੇਖ ਰਿਹਾ ਹੈ ਕਿ ਮਤਲਬ ਇਹ ਟੈਂਪਰਿੰਗ ਹੋਈ ਉਹ ਆ ਤੁਹਾਨੂੰ ਸਭ ਭਾਵੇਂ ਕੋਈ ਮੰਨੇ ਚਾਹੇ ਨਾ ਮੰਨੇ ਸਾਡੇ ਸਾਹਮਣੇ ਆ। ਕੱਲ ਕਾਂਗਰਸ ਨੇ ਹਾਲੇ ਆਪਣੇ ਵਿਧਾਇਕ ਮਤਲਬ ਚੁਣੇ, ਉਹਨਾਂ ਨੇ ਕਿੰਨੇ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਉਹਨਾਂ ਨੇ ਇਲੈਕਸ਼ਨ ਕੀਤੇ ਆ, ਉਹ ਮਤਲਬ ਬੰਦੇ ਲੈ ਕੇ ਆਏ ਆ। ਉਸ ਤੋਂ ਬਾਅਦ ਲਿਖਿਆ ਸੀਗੇ ਕਿ ਮਤਲਬ ਪਰਚੇ ਦਾਖਲ ਕਰਨੇ ਸੀਗੇ। ਤਾਂ ਉਸ ਤੋਂ ਬਾਅਦ ਫਿਰ ਇਹਨੂੰ ਸਾਹਿਬ ਇਹ ਕੁਛ ਹੋਇਆ ਤੇ ਇਹਦੇ ਬਾਰੇ ਦੱਸਿਓ। ਤੇ ਉੱਧਰੋਂ ਸੁੱਚਾ ਸਿੰਘ ਛੋਟੇ ਕੋਲੋਂ ਹੁਣ ਕਹਿ ਰਹੇ ਆ ਕਿ ਮੈਂ ਸੌ ਚੁੱਕ ਗਈ ਸੀਗੀ, ਉਹਨੇ ਨਹੀਂ ਵੋਟ ਕਿੱਥੇ ਗਈ ਹੈ ਜੀ, ਉਹ ਜਿਹੜੇ ਕਹਿ ਰਹੇ ਸੀਗੇ ਮੈਂ ਥੈਂਕ ਯੂ। ਦੇਖੋ EVM ਦਾ ਚਰਚਾ ਚੱਲੀ ਜਾਂਦਾ, ਮੈਂ ਤੁਹਾਡੇ ਨਾਲ ਸਾਂਝਾ ਨਿਊਜ਼ ਦੇ ਵਿੱਚ ਵੀ ਕੀਤਾ ਕਿ ਕੁਝ ਪਾਰਟੀਆਂ ਜਿਹੜੀਆਂ ਜੀ ਇਹਨੂੰ ਚੈਲੰਜ ਕਰਨ ਦੇ ਕੋਸ਼ਿਸ਼ ਦੇ ਵਿੱਚ ਨੇ ਸੁਪਰੀਮ ਕੋਰਟ ਦੇ ਵਿੱਚ। ਮੇਰਾ ਖਿਆਲ ਜਿੰਨੀ ਦੇਰ ਤੱਕ ਕੁਝ ਸਬੂਤ ਜਿਹੜੇ ਆ ਉਹ ਸਾਹਮਣੇ ਨਹੀਂ ਆ ਜਾਂਦੇ ਉਨੀ ਦੇਰ, ਕਿਉਂਕਿ ਦਿੱਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਸੀਗੀ, ਫਿਰ ਉੱਥੇ ਟੈਂਪਰਿੰਗ ਕਿਉਂ ਨਾ ਹੋਈ। ਜਿਹੜੀਆਂ 4 ਸੀਟਾਂ ਦੀ ਤੁਸੀਂ ਲੋਕ ਸਭਾ ਦੇ ਵਿੱਚ ਗੱਲ ਕਰਦੇ ਹੋ ਇੱਥੇ ਪੰਜਾਬ ਦੇ ਵਿੱਚੋਂ ਆਈਆਂ ਨੇ, ਇਹ ਬੜੀ ਵੱਡੇ ਮਾਰਜਨ ਦੇ ਨਾਲ ਜਿੱਤੀਆਂ ਨੇ। ਈਵਨ ਉਦੋਂ ਵੋਟ ਜਿਹੜਾ ਸੀਗਾ ਜੀ, ਜਿਹੜੇ ਹਾਰੇ ਵੀ ਉਹ ਵੀ 2-2 2.5 ਲੱਖ ਵੋਟ ਲੈ ਕੇ ਜਲੰਧਰ ਵਾਲੀ ਇੱਕ ਆਮ ਟੀਚਰ ਜੋਤੀ ਮਾਨ ਤੇ ਚਾਹੇ ਉਹ ਹੁਣ ਦੀ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਅਨੰਦਪੁਰ ਸਾਹਿਬ ਤੋਂ ਇਹ ਉਦੋਂ ਵੀ ਜਿਹੜੀ ਉਹ ਟੈਂਪਰਿੰਗ ਹੋ ਸਕਦੀ ਸੀ, ਉਦੋਂ ਟੈਂਪਰਿੰਗ ਜਿਹੜੀ ਉਹ ਨਹੀਂ ਹੋਈ। ਹਾਂ ਟੈਂਪਰਿੰਗ ਹੁੰਦੀ ਆ ਜਾਂ ਨਹੀਂ, ਮੈਂ ਇਹਨੂੰ ਨਕਾਰਦਾ ਨਹੀਂ ਕਿ ਹੁੰਦੀ ਆ ਜਾਂ ਨਹੀਂ ਹੁੰਦੀ। ਹਾਂ ਇੰਨਾ ਆ ਕਿ ਵਿਦ ਸਬੂਤ ਜੇ ਪਾਰਟੀਆਂ ਸੁਪਰੀਮ ਕੋਰਟ ਤੱਕ ਅਪਰੋਚ ਕਰਨ ਤਾਂ ਇਹਦਾ ਕੁਛ ਨਾ ਕੁਛ ਜਿਹੜਾ ਜੀ ਹੱਲ ਹੋ ਸਕਦਾ। ਪਰ ਅਕਸਰ ਇਹ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਦੀ ਵੋਟਾਂ ਪੈਣ ਤੋਂ ਕੁਝ ਹਫ਼ਤਿਆਂ ਤੱਕ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਉਹ ਆਈ ਗਈ ਹੋ ਜਾਂਦੀ ਹੈ। ਸੋ ਇਸ ਵਾਰੀ ਮੈਂ ਪਹਿਲਾਂ ਵੀ ਨਿਊਜ਼ 'ਚ ਵੀ ਸਾਂਝਾ ਕੀਤਾ ਕਿ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਵਿੱਚੋਂ ਇਹ ਗੱਲ ਉੱਠੀ ਆ ਤੇ ਉੱਥੋਂ ਦੀਆਂ 2 ਪ੍ਰਮੁੱਖ ਪਾਰਟੀਆਂ ਨੇ ਤੋਰੀ ਆ ਤੇ ਲੈਟਸ ਸੀ ਕਿ ਉਹ ਇਹਨੂੰ ਇੱਥੋਂ ਬਿਆਨਾਂ ਤੱਕ ਸੀਮਿਤ ਰਹਿੰਦੇ ਆ ਜਾਂ ਫਿਰ ਇਹਨੂੰ ਲੈ ਕੇ ਜਾਂਦੇ ਆ ਜੀ ਸੁਪਰੀਮ ਕੋਰਟ ਦੇ ਵਿੱਚ। ਉੱਥੇ ਕੁਝ ਉਹਨਾਂ ਨੂੰ ਪ੍ਰੂਫ ਲਾਉਣੇ ਪੈਣਗੇ ਇਹਦੇ ਜੋ ਕੁਝ ਵੀ ਹੋਇਆ ਜੀ। ਜੇ ਇਹ ਪ੍ਰੂਫ ਉਹ ਲਾ ਦਿੰਦੇ ਆ ਤੇ ਫਿਰ ਸੁਪਰੀਮ ਕੋਰਟ ਕਿਹੋ ਜਿਹਾ ਫੈਸਲਾ ਲੈਂਦੀ ਆ। ਐਡਾ ਸੌਖਾ ਨਹੀਂ ਹੋਗਾ ਜੀ ਜਿਹੜੀਆਂ EVM ਮਸ਼ੀਨਾਂ ਜਿਹੜੀਆਂ ਨੇ ਇਲੈਕਟ੍ਰੋਨਿਕ ਵੋਟ ਮਸ਼ੀਨ, ਇਹਨੂੰ ਹਟਾਉਣਾ ਭਾਰਤ ਦੇ ਵਿੱਚੋਂ ਐਡਾ ਸੌਖਾ ਨਹੀਂ ਹੋਊਗਾ ਜੀ। ਅੱਗੇ ਜੀ ਜੁੜੇ ਨੇ ਮਨਰਾਜ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਪੰਨੂ ਸਾਹਿਬ, ਇਹ ਜਿਹੜੀ ਮਤਲਬ ਕਿ ਜਿਵੇਂ ਹੁਣ ਦੂਜੀਆਂ ਪਾਰਟੀਆਂ ਨੇ ਆਪਣਾ CPL ਲੀਡਰ ਚੰਡੀਗੜ੍ਹ ਵਿੱਚ ਹੀ ਚੁਣ ਲਿਆ ਇਹਨੂੰ, ਆਪਣੇ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ। ਕਿ ਅੱਗੇ ਇਹ ਤਕਰੀਬਨ ਚੱਲ ਰਹੀ ਆ ਪਾਰਟੀ ਦੇ ਅੰਦਰੋਂ ਹੀ ਗੱਲ ਕਿ ਇਹ ਦਿੱਲੀ ਵਾਲਿਆਂ ਕਾਰਨ ਹੀ ਹਾਰੇ ਆ, ਵੀ ਦਿੱਲੀ ਵਾਲਿਆਂ ਨੂੰ ਦਾ ਜ਼ਿਆਦਾ ਦਖਲਅੰਦਾਜ਼ੀ ਕਿ ਉਹ ਦਿੱਲੀ ਚੰਡੀਗੜ੍ਹ ਨਹੀਂ ਸੀ ਆ ਸਕਦੇ। ਤੇ ਇੱਕ ਹਾਰਨ ਤੋਂ ਬਾਅਦ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਇਹਨਾਂ ਨੇ ਜਿੰਨੇ ਤਰੀਕੇ ਨਾਲ ਪੰਜਾਬੀਆਂ ਨੂੰ ਬੇਗੈਰਤ ਕਹਿਣਾ ਸ਼ੁਰੂ ਕੀਤਾ ਕਿ 77% ਲੋਕ ਜਿਹੜੇ ਉਲਟ ਗਏ ਆ, ਉਹ 77% ਲੋਕ ਬੇਗੈਰਤ ਹੋ ਗਏ ਤੇ ਇਹ ਗੈਰਤ ਵਾਲੇ 23% ਹੋ ਗਏ। 23% ਵਾਲਿਆਂ 'ਚ ਆ ਗਏ ਜਿਹੜੇ ਇਹ ਤੋਂ 23% ਦਾ ਵੀ ਕੁਛ 0 ਪੁਆਇੰਟ ਕੁਛ ਹੋਊ ਜਿਹੜੇ ਬਾਹਰੋਂ ਗਏ ਆ, ਕੋਈ 150 200-400 ਬੰਦਾ ਹੋਊ। ਕੀ ਇਹਨਾਂ 200-400 ਨੇ ਕਦੇ ਗਦਰੀ ਬਾਬਿਆਂ ਦਾ ਇਤਿਹਾਸ ਪੜ੍ਹਿਆ? ਇਹਨੇ ਬੱਬਰਾਂ ਦਾ ਇਤਿਹਾਸ ਪੜ੍ਹਿਆ ਇਹਨਾਂ ਲੋਕਾਂ ਨੇ? ਜਾਂ ਸ਼ਹੀਦ ਭਗਤ ਸਿੰਘ ਦਾ ਪੜ੍ਹਿਆ ਜਿੰਦੀਆਂ ਗੱਲਾਂ ਕਰਦੇ ਆ? ਉਹਨਾਂ ਨੇ ਸਾਰੀ ਜ਼ਿੰਦਗੀ ਲਾਤੀ ਆਪਣੀ ਇਨਕਲਾਬ ਲਈ। ਇਹ ਕੀ ਸਮਝਦੇ ਵੀ ਇਨਕਲਾਬ ਖੁੱਲ ਜਾ, ਸਿੰਸਮ ਵੀ ਦਰਵਾਜ਼ਾ ਖੋਲਿਆ ਤੇ ਇਨਕਲਾਬ ਖੁੱਲ ਜਾਣਾ? ਉਹਦੇ ਲਈ ਕਈ ਸਾਲ ਲੱਗ ਜਾਂਦੇ। ਇਹ ਨਹੀਂ ਆ ਵੀ ਜੇ ਆਸ਼ਾ ਰੱਖੀ ਵੀ ਅਸੀਂ ਜਾਂਦੇ ਸਰਕਾਰ ਬਣਾਉਂਦੇ ਨਹੀਂ ਬਣੀ ਤੇ ਸਾਰੇ ਪੰਜਾਬੀਆਂ ਨੂੰ ਬੇਗੈਰਤ ਕਹੀ ਜਾਣ। ਥੈਂਕ ਯੂ ਜੀ। ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਜੀ, ਮੈਂ ਐਪਰੀਸ਼ੀਏਟ ਵੀ ਕਰਦਾ ਤੁਹਾਡੀ ਇਸ ਗੱਲ ਨੂੰ। ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ। ਤੁਸੀਂ ਇਉਂ ਨਾ ਕਰੋ ਕਿ ਜਿਹੜੀਆਂ ਪੋਸਟਾਂ ਨੇ ਜਾਂ ਕੁਝ ਜਿਹੜੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ, ਦੇਖੋ ਉਹ ਇੱਕ ਸਟੈਂਡਰਡ ਦੀ ਜਿਹੜੀ ਭਾਸ਼ਾ ਹੁੰਦੀ ਆ ਉਹਦੇ ਤੋਂ ਹਟ ਕੇ ਨੇ। ਇਹ ਤੁਹਾਡੀ ਹੀ ਧਰਤੀ ਆ ਪ੍ਰਵਾਸੀਆਂ ਦੀ, ਤੁਸੀਂ ਵੀ ਇੱਥੋਂ ਗਏ ਹੋ, ਇੱਥੇ ਤੁਹਾਡੇ ਘਰ-ਬਾਰ ਨੇ, ਰਿਸ਼ਤੇਦਾਰ ਨੇ। ਤੁਸੀਂ ਕੋਸ਼ਿਸ਼ ਕੀਤੀ ਆ, ਜਿਨ੍ਹਾਂ ਨੇ ਵੀ ਜਿਹੜੀਆਂ ਵੀ ਪਾਰਟੀਆਂ ਦੇ ਵਾਸਤੇ ਕੀਤੀ ਆ। ਇੱਦਾਂ ਦੇ ਵੀ ਕੁਝ ਹੈਗੇ ਆ ਜੀ ਜਿਹੜੇ ਸਾਰੀਆਂ ਪਾਰਟੀਆਂ 'ਚ ਹੀ ਤੁਰੇ ਫਿਰਦੇ ਸੀਗੇ। ਇੱਕ ਦਿਨ ਉਹਨਾਂ ਦੀ ਇੱਕ ਦੇ ਨਾਲ ਖਬਰ ਲੱਗ ਰਹੀ ਆ, ਦੂਜੇ ਦਿਨ ਫੋਟੋ ਉਹਨਾਂ ਦੀ ਦੂਜਿਆਂ ਨਾਲ ਛਪੀ ਹੋਈ ਆ, ਤੀਜੇ ਦਿਨ ਤੀਜੇ ਨਾਲ ਛਪੀ ਹੋਈ ਆ ਵੀ ਜਿਹੜੀ ਪਾਰਟੀ ਜਿਹੜੀ ਆ ਜਾਊਗੀ ਉਹਦੇ ਵੱਲੋਂ ਫਿਰ ਪਾਰਟੀਆਂ ਜਿਹੜੀਆਂ ਜੀ ਉਹ ਸਟਾਰਟ ਹੋ ਜਾਣਗੀਆਂ। ਪਰ ਕੁਝ ਹੈਗੇ ਨੇ ਜਿਨ੍ਹਾਂ ਨੇ ਆ ਕੇ ਬੜੀ ਇੱਥੇ ਮਿਹਨਤ ਵੀ ਕੀਤੀ ਆ, ਉਹਨਾਂ ਨੇ ਜਾਗਰੂਕ ਕਰਨ ਦੀ ਲੋਕਾਂ ਨੂੰ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਜਿਹੜੇ ਸੁਹਿਰਦ ਲੋਕ ਸੀਗੇ ਜੀ, ਉਹਨਾਂ ਦਾ ਕੋਈ ਮੈਂ ਇੱਦਾਂ ਦਾ ਨਾ ਤਾਂ ਸਟੇਟਸ ਪੜ੍ਹਿਆ, ਨਾ ਉਹਨਾਂ ਦੀ ਕੋਈ ਵੀਡੀਓ ਪੜ੍ਹੀ ਆ ਵੇਖੀ ਆ ਜਿਹਦੇ ਵਿੱਚ ਉਹ ਨਿਰਾਸ਼ ਹੋਣ ਜਾਂ ਫਿਰ ਉਹ ਜਿਹੜਾ ਇਹ ਕਹਿ ਰਹੇ ਹੁਣ ਬੋਤਲ ਤੇ ਵਿਕ ਗਏ ਜਾਂ ਉਹ ਹੋ ਗਿਆ, ਇੱਦਾਂ ਦੀਆਂ ਗੱਲਾਂ ਜਿਹੜੀਆਂ ਦੀ ਉਹ ਨਹੀਂ ਕਰਨੀਆਂ ਚਾਹੀਦੀਆਂ। ਇਹ
ਸ਼ੋਭਾ ਨਹੀਂ ਦਿੰਦੀਆਂ। ਫਿਰ ਕੀ ਹੋਇਆ, ਕੋਈ ਓਵਰਨਾਈਟ ਤਾਂ ਸਾਰਾ ਕੁਝ ਬਦਲਾਅ ਨਹੀਂ ਆ ਜਾਂਦਾ, ਪਰ ਜਿਹੜਾ ਕੁਝ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਆ ਉਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਜਿਹੜੇ ਇਸ਼ੂਜ਼ ਨੂੰ ਮੁੱਦੇ ਜਿਹੜੇ ਇਸ਼ੂਜ਼ ਜਿਹੜੇ ਉਠਾਉਣੇ ਚਾਹੁੰਦੇ ਸੀ ਆਪਾਂ, ਉਹਨਾਂ ਨੂੰ ਮੇਨ ਬਣਾਉਣਾ ਚਾਹੁੰਦੇ ਸੀਗੇ, ਉਹ ਚਾਹੇ ਨਸ਼ਿਆਂ ਦਾ ਮੁੱਦਾ ਹੈ ਤੇ ਉਹ ਚਾਹੇ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਹੈ, ਪੰਜਾਬ ਦੇ ਉੱਤੇ ਚੜ੍ਹੇ ਕਰਜ਼ੇ ਦਾ ਮੁੱਦਾ ਹੈ, ਪੰਜਾਬ ਦੀ ਬੇਰੁਜ਼ਗਾਰੀ ਦਾ ਮੁੱਦਾ ਹੈ। ਇਹਨਾਂ ਸਾਰਿਆਂ ਨੂੰ ਇਸ਼ੂਜ਼ ਤਾਂ ਆਪਾਂ ਬਣਾ ਲਿਆ ਨਾ ਇਲੈਕਸ਼ਨਾਂ ਦੇ ਵਿੱਚ। ਇਹ ਕੋਈ ਘੱਟ ਪ੍ਰਾਪਤੀ ਤਾਂ ਨਹੀਂ ਹੈਗੀ, ਇਹ ਬਹੁਤ ਵੱਡੀ ਜਿਹੜੀ ਹੈ ਜੀ ਉਹ ਪ੍ਰਾਪਤੀ ਆ। ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਕੋਸ਼ਿਸ਼ ਕੀਤੀ ਹੈ ਜਾਂ ਇੱਥੇ ਆ ਕੇ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਹੈ, ਇਹੀ ਵੱਡੀ ਅਚੀਵਮੈਂਟ ਹੈ। ਤੋ ਇਹਨੂੰ ਜਿਹੜਾ ਜੀ ਨੈਗੇਟਿਵ ਨਾ ਲਓ, ਇਹਨੂੰ ਪੋਜ਼ਿਟਿਵ ਰੂਪ ਦੇ ਵਿੱਚ ਲਓ ਤੇ ਜਿਹੜੀ ਸ਼ਬਦਾਵਲੀ ਹੈ ਨਾ ਉਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। ਮੈਂ ਇੱਕ ਸਟੇਟਸ ਵੀ ਫੇਸਬੁੱਕ ਦੇ ਉੱਤੇ ਥੋੜਾ ਸਮਾਂ ਪਹਿਲਾਂ ਜਿਹੜਾ ਜੀ ਉਹ ਪਾਇਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਵੀ ਤੁਸੀਂ ਦੁਸ਼ਮਣਾਂ ਦੇ ਰੂਪ ਦੇ ਵਿੱਚ ਨਾ ਦੇਖੋ, ਕਿਉਂਕਿ ਇੱਥੇ ਵੀ ਜਿਹੜੇ ਕੁਝ ਪੱਤਰਕਾਰਾਂ ਦੇ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਮੈਂ ਹੈਗਾ ਦੀ ਬੜੀ ਇੱਕ ਬਹਿਸ ਬਸਈਆ ਜਿਹੜਾ ਜੀ ਉਹ ਛਿੜ ਰਿਹਾ ਕਿ ਇਹ ਆਪਣੇ ਆਪ ਨੂੰ ਬਹੁਤ ਸੁਪੀਰੀਅਰ ਸਮਝਦੇ ਨੇ, ਇਹ ਉਹ ਕਰਦੇ ਨੇ, ਇਹ ਆਹ ਕਰਦੇ ਨੇ। ਉਹ ਇੱਦਾਂ ਪ੍ਰਵਾਸੀਆਂ ਨਾਲ ਪੇਸ਼ ਆ ਰਹੇ ਆ ਜਿਵੇਂ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਦੇ ਦੁਸ਼ਮਣ ਹੋਣ। ਇਹ ਪੰਜਾਬ ਦੇ ਦੁਸ਼ਮਣ ਤਾਂ ਨਹੀਂ ਹੈਗੇ ਜੀ, ਬਲਕਿ ਇੱਥੋਂ ਦੇ ਹੀ ਜਾਏ ਨੇ, ਇੱਥੋਂ ਦੇ ਪੁੱਤ ਧੀਆਂ ਨੇ। ਤਾਂ ਉਹਦੇ ਵਿੱਚ ਜ਼ਿਕਰ ਕੀਤਾ ਕਿ ਜੋ ਦਿੱਲੀ ਤੋਂ ਚੱਲ ਪਓ ਪੰਜਾਬ ਤੱਕ ਆਉਂਦਿਆਂ ਕਿੰਨੇ ਬਿਜ਼ਨਸ ਨੇ ਜਿਹੜੇ ਪ੍ਰਵਾਸੀਆਂ ਦੇ ਸਿਰ ਦੇ ਉੱਤੇ ਚੱਲਦੇ ਨੇ, ਕਿੰਨੇ ਬੱਚੇ ਨੇ ਜਿਹੜੇ ਪ੍ਰਵਾਸੀ ਪੜ੍ਹਾਉਂਦੇ ਨੇ। ਪੰਜਾਬ ਦੇ ਪਿੰਡਾਂ ਦੇ ਜਿੱਥੇ ਬਹੁਤੇ ਵੱਡੀ ਗਿਣਤੀ 'ਚ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀ ਨੁਹਾਰ ਦੇਖੋ, ਉਹਨਾਂ ਨੂੰ ਕੰਪੇਅਰ ਕਰਕੇ ਦੇਖੋ ਪੰਜਾਬ ਦੇ ਦੂਜੇ ਪਿੰਡਾਂ ਦੇ ਨਾਲ, ਕਿੰਨਾ ਕੰਮ ਜਿਹੜਾ ਇਹਨਾਂ ਨੇ ਕੀਤਾ। ਇਹ ਦੋਵੇਂ ਪੱਖ ਨੇ। ਇਹ ਜਿਹੜੀ ਬਹਿਸ ਛੇੜ ਦਿੱਤੀ ਗਈ ਹੈ ਨਾ ਜੀ ਪ੍ਰਵਾਸੀ ਤੇ ਪ੍ਰਵਾਸੀ ਪੰਜਾਬੀਆਂ ਤੇ ਪੰਜਾਬੀਆਂ ਦੇ ਵਿਚਾਲੇ, ਇਹ ਨਿਰਸੰਦੇਹ ਇਹ ਕਿਸੇ ਚੰਗੇ ਪਾਸੇ ਨੂੰ ਨਹੀਂ ਲਿਜਾ ਰਹੀ ਹੋਊਗੀ ਜੀ। ਇਹਦਾ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਹੋਊਗਾ। ਜੜ੍ਹਾਂ ਦੇ ਨਾਲ ਜੁੜੇ ਹੋਏ ਲੋਕ ਨੇ ਪ੍ਰਵਾਸੀ ਪੰਜਾਬੀ, ਇਹ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਨਾਲੋਂ ਟੁੱਟਣੇ ਨਹੀਂ ਚਾਹੀਦੇ। ਇਹ ਗੱਲਾਂ ਬਾਤਾਂ ਪੰਜਾਬ ਦੇ ਵਿੱਚ ਵੀ ਪਹੁੰਚਦੀਆਂ ਨੇ। ਪੰਜਾਬੀ ਰੇਡੀਓ USA ਦਾ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਵਗੈਰਾ ਨੇ ਉਹਨਾਂ ਨੂੰ ਵੀ ਥੋੜਾ ਜਿਹੜਾ ਜੀ ਉਹ ਕਹੋ ਕਿ ਉਹ ਜਾਬਤੇ ਦੇ ਵਿੱਚ ਰਹਿ ਕੇ ਜਿਹੜੀਆਂ ਦੀ ਉਹ ਗੱਲਾਂ ਕਰਨ, ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਵੀ ਜਾਬਤੇ ਦੇ ਵਿੱਚ ਜਿਹੜਾ ਉਹ ਰਹਿਣਾ ਚਾਹੀਦਾ। ਐਕਸੈਪਟ ਕਰੋ, ਡਿਫੀਟ ਜਿਹੜੀ ਆ ਜੀ ਉਹ ਐਕਸੈਪਟ ਕਰ ਲੈਣੀ ਚਾਹੀਦੀ ਆ। ਹਾਰ ਜਿਹੜੀ ਆ ਉਹਨੂੰ ਕਬੂਲ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਕੋਈ ਇਹਦੇ ਨਾਲ ਨੀਵਾਂ ਨਹੀਂ ਹੋ ਜਾਂਦਾ। ਲੜਾਈਆਂ ਜਿਹੜੀਆਂ ਜੀ ਬੜੇ ਸਾਲ ਲੜਨੀਆਂ ਪੈਂਦੀਆਂ ਨੇ। ਮੈਂ ਤਾਂ ਕਹਿੰਦਾ ਕਿ ਮਿਸਾਲ ਜਿਹੜੀ ਉਹ ਕਾਂਗਰਸ ਦੀ ਆ, ਕਾਂਗਰਸ ਨੇ 10 ਸਾਲ ਕੰਟੀਨਿਊਸ ਫਾਈਟ ਕੀਤੀ, ਉਹ ਇਕੱਠੇ ਰਹੇ, ਇਕਜੁੱਟ ਰਹੇ। ਕਦੀ ਬਾਜਵਾ ਸਾਹਿਬ ਬਣ ਗਏ, ਕਦੀ ਕੈਪਟਨ ਹੋਰੀ ਆ ਗਏ, ਕਦੀ ਕੁਛ ਹੋ ਗਿਆ, ਪਰ ਕਾਂਗਰਸ ਤਾਂ ਜਿਹੜੀ ਆ ਜੀ ਉਹ ਚੱਲਦੀ ਰਹੀ ਨਾ। ਉਹ ਜਿਹੜੇ ਉਹਨਾਂ ਨੇ ਕਿਸੇ ਜਗ੍ਹਾ ਵੀ ਪੇਸ਼ੈਂਸ ਆਪਣੀ ਲੂਜ਼ ਨਹੀਂ ਕੀਤੀ ਤੇ ਉਹਨਾਂ ਨੂੰ ਜਿੱਤ ਜਿਹੜੀ ਹੋਈ। ਜਿਹੜੀ ਚੰਗੀ ਚੀਜ਼ ਆ ਉਹ ਦੁਸ਼ਮਣ ਤੋਂ ਵੀ ਲੈ ਲੈਣੀ ਚਾਹੀਦੀ ਆ। ਤੇ ਜਿੰਨਾ ਜੇ ਲੋਕਾਂ ਨੇ ਵੋਟਾਂ ਪਾ ਕੇ ਕਾਂਗਰਸ ਨੂੰ ਬਣਾ ਦਿੱਤਾ ਤੇ ਐਕਸੈਪਟ ਕਰੋ ਔਰ ਉਹਨਾਂ ਨੂੰ ਮੌਕਾ ਦਿਓ ਜੀ ਹੁਣ ਸਰਕਾਰ ਚਲਾਉਣ ਦਾ। ਇਉਂ ਪੇਸ਼ੈਂਸ ਨਾ ਲੂਜ਼ ਕਰੋ। ਤੁਸੀਂ ਬਾਹਰ ਬੈਠੇ ਵੀ ਤੇ ਜਿਹੜੇ ਪੰਜਾਬ 'ਚ ਬੈਠੇ ਨੇ ਪੰਜਾਬੀ ਉਹ ਵੀ। ਹਾਂ, ਤੇ ਅੱਗੇ ਜੁੜੇ ਨੇ ਮਨਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੋ ਗੱਲਾਂ ਬਾਰੇ ਪੱਤਰਕਾਰ ਸਾਹਿਬ ਦੇ ਵਿਚਾਰ ਪੁੱਛਣੇ ਨੇ। ਇੱਕ ਤਾਂ ਇਹ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਅਫੀਸ਼ੀਅਲ ਪੇਜ ਤੇ ਸਟੇਟਮੈਂਟ ਦੇਖੀ ਸੀ ਤੇ ਸੁਖਬੀਰ ਬਾਦਲ ਜੀ ਦੇ ਪ੍ਰਾਈਵੇਟ ਪੇਜ ਤੇ ਲਿਖਿਆ ਸੀ ਕਿ PTC ਚੈਨਲ ਵੀ ਪਹਿਲਾਂ ਵਾਂਗ ਹੀ ਚੱਲੂਗਾ ਤੇ 7ਵਾਂ ਕਬੱਡੀ ਵਰਲਡ ਕੱਪ ਵੀ ਹੋਵੇਗਾ 6 ਨਵੰਬਰ ਨੂੰ 2017 ਨੂੰ। ਤੇ ਇੱਕ ਹੋਰ ਚੀਜ਼ ਸੀ ਸੁੱਚਾ ਸਿੰਘ ਫੂਟੇਪੁਰ ਕਹਿੰਦੇ 6 ਮਹੀਨੇ ਵਿੱਚ ਆਮ ਆਦਮੀ ਪਾਰਟੀ ਦੇ ਫੋਨ ਖਤਮ ਹੋ ਜਾਊਗੀ ਪੰਜਾਬ ਵਿੱਚੋਂ। ਇਹਦੇ ਬਾਰੇ ਪੁੱਛਣਾ ਜੀ ਕਿੰਨੀ ਸੱਚਾਈ ਹੈ ਵਿੱਚ? ਥੈਂਕ ਯੂ। ਦੇਖੋ ਜਿਹੜੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਸਟੇਟਮੈਂਟ ਹੈ ਇਹ ਤਾਂ ਕੱਲ ਵਾਲੀ ਗੱਲ ਹੈ ਨਾ ਜੀ। ਦੇਖਦੇ ਹਾਂ ਤੇ ਜਿਹੜੀ ਇਹ ਆਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਜੀ ਰੋਲ ਨਿਭਾ ਸਕਦੀ ਹੈ ਜਾਂ ਨਹੀਂ। CLP ਦਾ ਲੀਡਰ ਕੌਣ ਚੁਣਿਆ ਜਾਂਦਾ, ਪਾਰਟੀ ਜਿਹੜੀ ਆ ਉਹ ਆਪਣੀ ਹਾਰ ਦਾ ਐਨਾਲਿਸਿਸ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਇਹ ਇੰਤਜ਼ਾਰ ਕਰਨੀਆਂ ਪੈਣਗੀਆਂ। ਜਿੱਥੇ ਤੱਕ PTC ਵਾਲੀ ਗੱਲ ਆ ਜੀ, ਇਹ ਗੱਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਵੀ ਚੱਲਦੀਆਂ ਰਹੀਆਂ ਕਿ ਜਿੰਨਾ ਉਹਦੇ ਵਿੱਚ ਸ਼ੇਅਰ ਸੀਗਾ 49% ਉਹ ਕੱਢ ਲਿਆ ਗਿਆ ਤੇ ਜਿਹੜੇ ਉਹਦੇ ਮਾਲਕ ਨੇ ਇੱਕ ਕਿਸਮ ਦੇ ਨਾਲ ਉਹ ਬਦਲ ਗਏ ਨੇ। ਸੋ PTC ਤਾਂ ਮੇਰਾ ਖਿਆਲ ਚੱਲਦਾ ਹੀ ਰਹੂਗਾ, ਪਰ ਉਹ ਪ੍ਰੋਡਕਟ ਜਿਹੜਾ ਕਿ ਪੰਜਾਬੀਆਂ ਦੇ ਦਿਲੋਂ ਲੱਥਿਆ ਉਹ ਵੇਖਣਾ ਇਹ ਹੋਊਗਾ ਜੀ ਕੋਈ ਇਸੇ ਨਾਂ ਤੇ ਚੱਲਦਾ ਰਹੂਗਾ ਜਾਂ ਕਿਸੇ ਹੋਰ ਨਾਂ ਦੇ ਉੱਤੇ ਚੱਲਣਗੇ। ਇੱਕ ਜਿਹੜਾ ਉਹਨਾਂ ਦੇ ਕੋਲੇ ਫੰਡਾ ਵੱਡਾ ਹੈਗਾ ਚੱਲਣ ਦਾ ਉਹ ਇਹ ਆ ਕਿ ਜਿਹੜੇ ਗੁਰਬਾਣੀ ਦੇ ਮੈਂ ਰਾਈਟ ਦਾ ਲਫ਼ਜ਼ ਨਹੀਂ ਵਰਤਣਾ ਚਾਹੀਦਾ ਕਿਉਂਕਿ ਜਿਵੇਂ ਕਿਹਾ ਜਾਂਦਾ ਉਹਦੇ ਪਹਿਲਾਂ ਪਿੱਛੇ ਆਉਂਦਾ ਕਿ ਕਾਪੀਰਾਈਟ ਜਿਹੜੇ ਆ ਜੀ ਇਹਦੇ PTC ਦੇ ਕੋਲੇ ਆ। ਨਹੀਂ, ਕਾਪੀਰਾਈਟ ਇਹਦੇ ਸਿਰਫ ਇੱਕੋ ਹਸਤੀ ਦੇ ਕੋਲੇ ਆ,
ਉਹ ਮਹਾਨ ਹਸਤੀ ਹੈਗੀ ਹੈ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ, ਜਿਨ੍ਹਾਂ ਨੇ ਇਹਨੂੰ ਕੰਪਾਈਲ ਕੀਤਾ। ਗੁਰਬਾਣੀ ਦੇ ਜੇ ਰਾਈਟਸ ਕਿਸੇ ਦੇ ਕੋਲੇ ਹੋ ਸਕਦੇ ਆ ਤੇ ਉਹਨਾਂ ਦੇ ਕੋਲੇ ਹੋ ਸਕਦੇ ਆ। ਗੁਰਬਾਣੀ ਦੇ ਰਾਈਟ ਤਾਂ ਨਹੀਂ ਹੈ, ਗੁਰਬਾਣੀ ਪ੍ਰਸਾਰਣ ਦੇ ਰਾਈਟ ਜਿਹੜੇ ਆ ਜੀ ਉਹ ਹੋ ਸਕਦੇ ਆ, ਜਿਹੜੇ ਸ਼ੈਤਾਨੀ ਭਰੇ ਤਰੀਕੇ ਦੇ ਨਾਲ ਜਿਹੜੇ ਆ ਉਹ ਕੁਝ ਬੰਦਿਆਂ ਨੇ ਆਪਣੇ ਨਾਂ ਕਰਵਾਏ ਹੋਏ ਆ। ਤੇ ਇਹ ਜਿੰਨੀ ਦੇਰ ਤੱਕ ਹੈਗਾ ਮੇਰਾ ਖਿਆਲ ਉਨੀ ਤੱਕ ਚੱਲਦਾ ਰਹੂਗਾ। ਬਾਕੀ ਦੂਜਾ ਜਿਹੜਾ ਜਾਲ ਇੱਥੇ ਇਹਨਾਂ ਨੇ ਵਿਛਾਇਆ ਹੋਇਆ ਜਿਹੜਾ ਕੇਬਲ ਦਾ, ਉਹ ਇੰਨਾ ਕੁ ਸਟਰੋਂਗ ਹੈ ਕਿ ਉਹਦੇ ਬਰਾਬਰ ਦੇ ਉੱਤੇ ਕੋਈ ਹੋਰ ਕੇਬਲ ਕੰਪਨੀ ਜਿਹੜੀ ਆ ਉਹ ਖੜੀ ਹੋ ਜਾਊਗੀ। ਇਹ ਸਵਾਲ ਹੈ ਜੀ ਅਜੇ ਬਹੁਤ ਵੱਡਾ। ਸੋ ਇਹਦੇ ਉੱਤੇ ਸਾਰਾ ਕੁਝ ਨਿਰਭਰ ਕਰੂਗਾ ਕਿ ਉਹ ਚੈਨਲ ਜਿਹੜਾ ਉਹ ਚੱਲਦਾ ਰਹੂਗਾ ਜਾਂ ਫਿਰ ਜਿਹੜਾ ਜੀ ਉਹ ਬੰਦ ਹੋ ਜਾਊਗਾ ਜਾਂ ਕਿਸੇ ਹੋਰ ਨਾਂ ਦੇ ਥੱਲੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚੱਲੂਗਾ। ਸੁੱਚਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂ ਬਲਵਿੰਦਰ ਭੈਣ ਜੀ, ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ 2 ਸਵਾਲ ਨੇ ਛੋਟੇ ਛੋਟੇ। ਸਾਡੇ ਨਾ ਏਰੀਏ 'ਚ ਵਿਧਾਇਕ ਬਣਿਆ, ਦੂਜੀ ਵਾਰੀ ਬਣਿਆ ਹੁਣ। ਉਹਨੇ ਫੇਸਬੁੱਕ ਤੇ ਕੱਲ ਲੋਕਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨੇ ਕਿਹਾ ਵੀ ਮੈਂ ਨਸ਼ੇ ਅਸੀਂ ਜਿਹੜੇ ਨੇ ਖਤਮ ਕਰ ਦਿਆਂਗੇ। ਹਾਲਾਂਕਿ ਉਸ ਸਿਟੀ ਦਾ ਇੱਕ ਉਹਨਾਂ ਨੇ ਪ੍ਰਧਾਨ ਬਣਾਇਆ। ਪਿਛਲੀ ਵੀਕ ਉਹਦਾ ਇੱਕ ਟਰੱਕ ਭੁੱਕੀ ਦਾ ਆਉਂਦਾ ਉੱਥੋਂ ਹਿਮਾਚਲ 'ਚ ਫੜਿਆ ਗਿਆ। ਉਹਨਾਂ ਨੂੰ ਨਾਲੇ ਪਤਾ ਹੈ ਇਹ ਵੀ ਇਹੀ ਧੰਦਾ ਕਰਦੇ ਨੇ, ਸ਼ਰਾਬ ਦੇ ਠੇਕੇ ਵੀ ਹੈਗੇ ਨੇ, ਸਾਰਾ ਕੁਝ। ਮੈਂ ਉਹਨੂੰ ਕਮੈਂਟ ਕੀਤਾ ਸੀਗਾ ਵੀ ਤੁਸੀਂ ਆਪਣਾ ਘਰ ਸੁਧਾਰੋ ਫਿਰ ਤੁਸੀਂ ਬਾਹਰ ਦੀ ਗੱਲ ਕਰਿਓ। ਮੇਰਾ ਕਮੈਂਟ ਉਹਨਾਂ ਨੇ ਕੱਟਤਾ ਹੈ ਨਾ। ਦੂਸਰਾ ਮੇਰਾ ਸਵਾਲ ਆ ਵੀ ਕੈਪਟਨ ਕਹਿੰਦਾ ਵੀ NRI ਮੈਂ ਪੰਜਾਬ 'ਚ ਨਹੀਂ ਵੜਨ ਦੇਣੇ, ਇਹ ਸਹੀ ਗੱਲ ਆ ਕਿ ਜਾਂ ਉਦਾਂ ਲੋਕਾਂ ਦੀ ਅਫਵਾਹ ਹੈ ਜੀ? ਇਹ ਕੱਟਿਓ ਨਾ, ਮੈਂ ਸੁਣਨੀ ਗੱਲ ਜੀ। ਦੇਖੋ ਇਹ ਬਿਆਨ ਚਰਚਿਤ ਰਿਹਾ ਜੀ ਜਦੋਂ ਇਲੈਕਸ਼ਨਸ ਸਨ ਜੀ ਉਹਨਾਂ ਦਿਨਾਂ ਦੇ ਦੌਰਾਨ। ਹੁਣ ਇਹ ਉਹਨਾਂ ਦੀ ਅਫੀਸ਼ੀਅਲ ਸਟੇਟਮੈਂਟ ਸੀਗੀ ਜਾਂ ਇਹ ਵੀ ਹੋਇਆ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦੀ ਇਹਦੀ ਹੋਂਦ ਦੇ ਉੱਤੇ ਸਵਾਲੀਆ ਚਿੰਨ੍ਹ ਲਾਉਣ ਦੇ ਵਾਸਤੇ ਇੱਕ ਤਾਂ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੀਆਂ ਪਾਰਟੀਆਂ ਕੋਸ਼ਿਸ਼ ਜਿਹੜੀਆਂ ਦੀ ਕਰਦੀਆਂ ਰਹੀਆਂ ਕਿ ਖਬਰਾਂ ਜਿਹੜੀਆਂ ਉਹ ਇੱਦਾਂ ਲੱਗਣ ਕਿ ਜਿਵੇਂ ਇਹ ਕਿਸੇ ਅਖਬਾਰ ਦੀ ਕਟਿੰਗ ਹੈ। ਉਹ ਕਿਸੇ ਅਖਬਾਰ ਦੀ ਕਟਿੰਗ ਨਹੀਂ ਸੀ ਹੁੰਦੀ, ਉਹ ਬਣਾ ਕੇ ਪੇਸ਼ ਕਰ ਦਿੱਤੀ ਜਾਂਦੀ ਸੀਗੀ। ਪਰ ਸਵਾਲ ਇਹ ਆ ਕਿ ਇਹਨੂੰ ਕੰਡੈਮ ਨਹੀਂ ਕੀਤਾ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਤਾਂ ਉਮੀਦ ਹੈ ਕਿ ਉਹ ਇਸ ਚੀਜ਼ ਨੂੰ ਜਿਹੜਾ ਜੀ ਉਹ ਕੰਡੈਮ ਕਰਨਗੇ ਆਉਂਦੇ ਦਿਨਾਂ ਦੇ ਦੌਰਾਨ। ਤੇ ਪ੍ਰਵਾਸੀ ਪੰਜਾਬੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਖਦਸ਼ਾ ਜਿਹੜਾ ਜੀ ਉਹ ਪੈਦਾ ਹੋਇਆ ਇਹਨੂੰ ਕਿਸੇ ਤਰੀਕੇ ਨਾਲ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰਨਗੇ। ਦੂਜਾ ਸਵਾਲ ਜਿਹੜਾ ਤੁਸੀਂ ਦੱਸਿਆ ਕਿਸੇ ਵਿਧਾਇਕ ਦੇ ਬਾਰੇ ਦੇ ਵਿੱਚ ਉਹਦਾ ਨੇੜਲਾ ਜਿਹੜਾ ਜੀ ਉਹ ਫੜਿਆ ਗਿਆ। ਦੇਖੋ ਇਹ ਚੱਲਦਾ ਤਾਂ ਪੰਜਾਬ ਦੇ ਵਿੱਚ ਰਲ ਮਿਲ ਕੇ ਹੀ ਰਿਹਾ। ਹੁਣ ਵੇਖਦੇ ਹਾਂ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਖਾਸ ਤੌਰ ਦੇ ਉੱਤੇ ਇਹ ਕਿਸ ਪਾਸੇ ਵੱਲ ਨੂੰ ਕਹਾਣੀ ਜਾਂਦੀ ਹੈ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗਿਣਤੀ ਜਿਹੜੀ ਹੈ ਜੀ ਉਹਨਾਂ ਦੇ 4 ਹਫ਼ਤਿਆਂ ਦੀ ਸ਼ੁਰੂ ਹੋਊਗੀ। 16 ਤਰੀਕ ਤੋਂ ਉਹਨਾਂ ਨੇ ਗੁਟਕੇ ਨੂੰ ਲੈ ਕੇ ਸਹੁੰ ਚੁੱਕੀ ਸੀ ਕਿ 4 ਹਫ਼ਤਿਆਂ ਦੇ ਵਿੱਚ ਉਹ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਜੀ ਉਹ ਮੁਕਾਉਣਗੇ। ਇਹ ਜਿਹੜਾ ਇੱਕ ਗੱਠਜੋੜ ਹੈ ਨਸ਼ੇ ਦੇ ਸਮਗਲਰਾਂ, ਕੁਝ ਸਿਆਸਤਦਾਨਾਂ, ਕੁਝ ਸਾਬਕਾ ਤੇ ਮੌਜੂਦਾ ਅਫਸਰਾਂ ਦਾ, ਇਹਨੂੰ ਉਹ ਕਿਵੇਂ ਤੋੜ ਕੇ ਸਪਲਾਈ ਲਾਈਨ ਜਿਹੜੀ ਹੈ ਜੀ ਉਹ ਕਿਵੇਂ ਤੋੜਦੇ ਆ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ। ਇਹ ਥੋੜੀਆਂ ਜਿਹੀਆਂ ਇੰਨੀਆਂ ਕਨਸੂਆਂ ਆ ਰਹੀਆਂ ਨੇ, ਅਜੇ ਇਹ ਖਬਰਾਂ ਦੇ ਰੂਪ ਦੇ ਵਿੱਚ ਇਹਨਾਂ ਦੀ ਪੁਸ਼ਟੀ ਤਾਂ ਨਹੀਂ ਹੋ ਰਹੀ। 1-2 ਦਿਨਾਂ ਦੇ ਵਿੱਚ ਹੋ ਜੂਗੀ ਕਿ ਗ੍ਰਹਿ ਮੰਤਰਾਲਾ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਕੋਲੇ ਰੱਖਣਾ ਚਾਹ ਰਹੇ ਨੇ। ਉਹਦਾ ਰੀਜ਼ਨ ਇਹ ਆ ਕਿ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਅੰਡਰ ਰਹੇ ਤੇ ਜਿਹੜੇ ਇਲਜ਼ਾਮ ਪਿਛਲੇ ਸਮੇਂ ਦੇ ਦੌਰਾਨ ਲੱਗਦੇ ਰਹੇ ਆ ਕਿ ਸਿਆਸਤਦਾਨ ਕਠਪੁਤਲੀ ਬਣਾ ਕੇ ਪੁਲਿਸ ਨੂੰ ਵਰਤਦੇ ਰਹੇ ਆ, ਉਹ ਕੰਮ ਜਿਹੜਾ ਜੀ ਉਹ ਨਾ ਹੋਵੇ। ਸੋ ਹੋ ਸਕਦਾ ਕਿ ਇਹਨੂੰ ਇਸ ਪਾਸੇ ਵੱਲ ਚੁੱਕਿਆ ਗਿਆ ਕਦਮ ਜਿਹੜਾ ਜੀ ਸਮਝਿਆ ਜਾਵੇ ਕਿ ਸ਼ਾਇਦ ਕਿਤੇ ਨਾ ਕਿਤੇ ਕਿ ਜੇ ਗ੍ਰਹਿ ਮੰਤਰਾਲਾ ਉਹਨਾਂ ਕੋਲ ਰਹਿੰਦਾ ਤੇ ਪੁਲਿਸ ਦੇ ਆਫੀਸਰ ਜਿਹੜੇ ਉਹਨਾਂ ਦੇ ਕੰਟਰੋਲ ਦੇ ਵਿੱਚ ਰਹਿਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਖੁੱਡੇ ਲਾਈਨ ਲੱਗੇ ਅਫਸਰ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਮੂਹਰੇ, IPS ਆਫੀਸਰ ਜਿਹੜੇ ਨੇ ਉਹ SSP ਲਾਏ ਜਾਣਗੇ। ਇਹ ਸਾਰਾ ਕੁਝ ਇਸ ਚੀਜ਼ ਦੇ ਉੱਤੇ ਡਿਪੈਂਡ ਕਰੂਗਾ ਜੀ ਕਿ ਇਹ ਜਿਹੜਾ ਗੱਠਜੋੜ ਆ ਇਹ ਟੁੱਟ ਸਕਦਾ ਜਾਂ ਨਹੀਂ। ਸੋ ਮੈਂ ਨਹੀਂ, ਇਹ ਨਿਰਾਸ਼ਾਵਾਦੀ ਤਾਂ ਨਹੀਂ ਅਸੀਂ ਹੈਗੇ ਕਿ ਨਹੀਂ ਇਹ ਟੁੱਟ ਨਹੀਂ ਸਕਦਾ, ਟੁੱਟਣ ਨੂੰ ਕੁਝ ਵੀ ਜਿਹੜਾ ਜੀ ਉਹ ਹੋ ਸਕਦਾ, ਪਰ ਇਹਦੇ ਉੱਤੇ ਬੜੀ ਸੁਹਿਰਦਤਾ ਦੇ ਨਾਲ ਕੰਮ ਕਰਨਾ ਪਊਗਾ। ਜਿਹੜੀ ਖਾਸ ਤੌਰ ਦੇ ਉੱਤੇ ਇੱਕ ਮਿਸਾਲ ਤੁਸੀਂ ਦੇ ਕੇ ਹਟੇ ਹੋ, ਕੋਈ ਆਪਣਾ ਹੋਵੇ ਜਾਂ ਪਰਾਇਆ ਹੋਵੇ, ਸ਼ਿਕੰਜਾ ਸਾਰਿਆਂ ਦੇ ਉੱਤੇ ਕੱਸਣਾ ਪਊਗਾ ਜੀ। ਜੀ ਜੀ ਤਾਂ ਜੀ ਟਾਈਮ ਦੇਣਾ ਚਾਹੀਦਾ ਕਿ ਕਰਦੇ ਕੀ ਹੈ ਅੱਗੇ ਜੀ। ਭਾਰਤੀ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸੀਗਾ ਤੇ ਹਰ ਇੱਕ ਪਾਰਟੀ ਕੋਸ਼ਿਸ਼ ਕਰਦੀ ਹੁੰਦੀ ਹੈ ਜਿੱਤਣ ਦੀ, ਹੈ ਨਾ। ਤੁਸੀਂ ਵੀ ਬਹੁਤ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ, ਬਟ ਤੁਸੀਂ ਚੋਣਾਂ ਦੇ ਦੌਰਾਨ ਤੁਸੀਂ ਇੱਕ ਗੱਲ ਬਾਰ-ਬਾਰ ਕਹਿੰਦੇ ਸੀਗੇ ਵੀ ਜੇ ਆਮ ਆਦਮੀ ਪਾਰਟੀ ਹਾਰ ਗਈ ਮੇਰਾ ਨਾਂ ਬਦਲ ਦਿਓ, ਮੇਰਾ ਨਾਂ ਬਦਲ ਦਿਓ। ਮੈਂ ਪੱਕਾ ਕਾਂਗਰਸੀ ਹਾਂ, ਮੈਂ ਤੁਹਾਨੂੰ ਝੂਠ ਨਹੀਂ, ਪਟਿਆਲੇ ਤੋਂ ਮੈਂ ਬਿਲੋਂਗ ਕਰਦਾ ਤੇ ਮੈਂ ਤਾਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਹੁਣ ਕੀ ਨਾਮ ਰੱਖੋਗੇ ਜੀ? ਤੁਸੀਂ ਜੋ ਮਰਜ਼ੀ ਨਾਮ ਜਿਹੜਾ ਰੱਖ ਲਓ। ਪਹਿਲੀ ਗੱਲ ਤਾਂ ਮੇਰਾ ਖਿਆਲ ਭੈਣ ਜੀ ਹੁਣੀ ਵੀ ਇਸ ਗੱਲ ਦੇ ਗਵਾਹ ਨੇ ਜੀ ਕਿ ਜੇ ਮੈਂ ਇਹ ਕਿਸੇ ਜਗ੍ਹਾ ਦੇ ਉੱਤੇ ਗੱਲ ਕਹੀ ਹੈ ਕਿ ਮੇਰਾ ਨਾਮ ਬਦਲ ਦਿਓ। ਬਾਕੀ ਗੱਲ ਹੈ ਜੀ ਜਿਹੜੇ
ਸਥਾਪਤੀ ਵਿਰੋਧੀ ਲੋਕ ਹੁੰਦੇ ਨੇ। ਚੇਂਜ ਦੇ ਵਾਸਤੇ ਕਿਸੇ ਵੀ ਵਿਅਕਤੀ ਨੂੰ ਲੜਨ ਦਾ ਹੱਕ ਹੈ। ਤੁਸੀਂ ਕਿਸੇ ਦਾ ਵੀ ਇਹ ਫੰਡਾਮੈਂਟਲ ਰਾਈਟ ਤਾਂ ਨਹੀਂ ਖੋ ਸਕਦੇ ਜੀ ਕਿ ਤੁਸੀਂ ਇਹ ਕਹੋ। ਇਹ ਤਾਂ ਫਿਰ ਤਾਲਿਬਾਨੀ ਹਕੂਮਤ ਹੋ ਜੂਗੀ ਨਾ ਕਿ ਤੂੰ ਸਾਡੇ ਤਰੀਕੇ ਦੇ ਨਾਲ ਚੱਲ, ਅਸੀਂ ਤੈਨੂੰ ਜਿਹੜਾ ਜੀ ਉਹ ਬੋਲਣ ਨਹੀਂ ਦੇਣਾ। ਉਹੀ ਗੱਲ ਹੈ ਜਿਹੜੀ ਤੁਸੀਂ ਜਿਹੜੇ ਪ੍ਰਵਾਸੀ ਵੀ ਇੱਥੇ ਆਏ ਨੇ ਉਹਨਾਂ ਦੇ ਉੱਤੇ ਜਿਹੜੇ ਉਹ ਤੁਹਾਡੇ ਵਰਗੇ ਨੇ ਉਹ ਕਿੰਤੂ ਪਰੰਤੂ ਕਰ ਰਹੇ ਨੇ ਕਿ ਸਿਰਫ ਬੋਲਣ ਦਾ ਹੱਕ ਤੁਹਾਨੂੰ ਆ ਕਿਉਂਕਿ ਤੁਸੀਂ ਇੱਕ ਪਾਰਟੀ ਨੂੰ ਬਿਲੋਂਗ ਕਰਦੇ ਹੋ, ਦੂਜੇ ਵਾਲਿਆਂ ਨੂੰ ਬੋਲਣ ਦਾ ਹੱਕ ਨਹੀਂਗਾ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਜੇ ਇਹ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਦੂਸਰੇ ਦਾ ਹੱਕ ਮਾਰ ਰਹੇ ਹੋ। ਥੈਂਕ ਯੂ ਭਾਰਤੀ ਜੀ, ਥੈਂਕ ਯੂ। ਤੇ ਅੱਗੇ ਜੀ ਅਸੀਂ ਇਹ ਗੱਲ ਤੇ ਜ਼ਰੂਰ ਕਹੀ ਸੀਗੀ ਕਿ ਇੰਨੇ ਰੰਡੀ ਰੋਣੇ ਘੱਟ ਹੀ ਰੋਵਾਂਗੇ ਉਹਨਾਂ ਲੋਕਾਂ ਲਈ ਜਿਹੜੇ ਵੋਟ ਦੇ ਵੇਲੇ ਆ ਜਿਹੜਾ ਇੱਧਰ ਉੱਧਰ ਹੋ ਜਾਂਦੇ ਆ। ਅੱਗੇ ਸਾਡੇ ਨਾਲ ਹਾਂਗਕਾਂਗ ਤੋਂ ਜੁੜੇ ਨੇ ਕਮਲਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਪਹਿਲਾਂ ਤੇ ਮੈਂ ਜਿਹੜਾ ਕਾਲਰ ਆ ਨਾ ਉਦਣ ਕਾਊਂਟਿੰਗ ਜਿੱਦਣ ਹੋ ਰਹੀ ਨਾ ਉਦਣ ਵੀ ਇਹ ਵੀਰ ਨੇ ਕਾਲ ਕੀਤੀ ਪਰ ਮੁੜ ਕੇ ਮੇਰੀ ਕਾਲ ਲੱਗੀ ਨਹੀਂ ਮਤਲਬ ਰੇਡੀਓ ਦੇ ਉੱਤੇ। ਮੈਂ ਬੜਾ ਫੋਨ ਟਰਾਈ ਕਰਦਾ ਰਿਹਾ ਇੱਥੋਂ। ਮੈਂ ਇਹਨੂੰ ਅੱਜ ਵੀ ਜਵਾਬ ਦੇ ਦੇਣਾ। ਕੁਦਰਤੀ ਹੁਣ ਮੈਂ ਸੁਣ ਲਿਆ ਕਿ ਪੰਨੂ ਸਾਹਿਬ ਤੇ ਵੀ ਇਹ ਅਟੈਕ ਕਰ ਰਿਹਾ ਵਾ। ਅਸੀਂ ਵੀ 3-4 ਸਾਲ ਤੋਂ ਪੰਜਾਬੀ ਰੇਡੀਓ USA ਸੁਣਦੇ ਆ। ਪੰਨੂ ਸਾਹਿਬ ਨੇ ਜੇ ਪੰਜਾਬ 'ਚ 3 ਪਾਰਟੀਆਂ ਵਾ ਤੇ ਕਦੀ ਵੀ ਕਿਸੇ ਪਾਰਟੀ ਦਾ ਪੱਖ ਨਹੀਂ ਲਿਆ। ਹਰ ਮੁੱਦੇ ਦੇ ਸੱਚ ਦੇ ਪਿੱਛੇ ਜਿਹੜੇ ਜੇ ਅਕਾਲੀ ਦਲ ਗਲਤ ਕਰਦਾ ਅਕਾਲੀ ਦਲ ਦੇ ਖਿਲਾਫ, ਜੇ ਆਮ ਪਾਰਟੀ ਆਮ ਦੇ ਖਿਲਾਫ, ਜੇ ਕਾਂਗਰਸ ਦੇ ਖਿਲਾਫ, ਜੇ ਨਸ਼ਿਆਂ ਦੇ ਖਿਲਾਫ ਬੋਲੀ ਤੇ ਪੰਨੂ ਸਾਹਿਬ ਨੇ ਬੋਲੀ ਆ। ਇਹ ਵੀਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੇ ਚੰਗੇ ਪੱਤਰਕਾਰਾਂ ਨੂੰ ਸਮਾਜ 'ਚ ਸਾਫ਼ ਰਹਿਣ ਦਿਓ, ਸਾਰਿਆਂ ਨੂੰ ਤੰਦਲੇ ਨਾ ਕਰੋ। ਪੰਨੂ ਸਾਹਿਬ ਮੇਰਾ ਸਵਾਲ ਇਹ ਹੈ ਕਿ ਵੇਖੋ ਤੁਸੀਂ ਇੱਧਰ ਬਿਕਰਮਜੀਤ ਸਿੰਘ ਮਜੀਠੀਆ ਚੋਣ ਲੜੇ ਆ ਤੇ ਬੜੀ ਵੱਡੀ ਲੀਡ ਨਾਲ ਫਿਰ ਉਹ ਜਿੱਤ ਗਿਆ। ਲਾਲੀ ਮਜੀਠੀਆ ਨੇ ਬੜੀ ਵੱਡੀ ਟੱਕਰ ਦਿੱਤੀ ਆ। ਚਲੋ ਅਸੀਂ ਵੀ ਉੱਥੇ ਮਦਦ ਕਰਦੇ ਰਹੇ। ਮੈਂ ਵੀ ਇੱਧਰ ਖਡੂਰ ਸਾਹਿਬ ਨੂੰ ਬਿਲੋਂਗ ਕਰਦਾ। ਜਿਹੜੀ ਗੱਲ ਹੁਣ ਕਾਲਰ ਕਰ ਰਹੇ ਆ ਨਾ ਕਿ ਆਮ ਪਾਰਟੀ ਦੀਆਂ ਇਹਦੀ ਮਸ਼ੀਨਾਂ ਖਰਾਬ ਨਿਕਲੀਆਂ ਉਹ ਹੋਈਆਂ, ਨਹੀਂ, ਮੈਂ ਪਿੰਡਾਂ ਨੂੰ ਬਿਲੋਂਗ ਕਰਦਾ। ਜਿਹੜੀ ਪਿੰਡ ਲੈਵਲ ਦੀ ਰਿਐਲਿਟੀ ਸੀ ਨਾ ਉਹ ਲੋਕਾਂ ਦੀ ਹੋਰ ਸੀ। ਉਹ ਜਿਹੜੇ ਲੋਕ ਸਰਪੰਚ ਜਾਂ ਕਾਂਗਰਸ ਪਾਰਟੀ ਨਾਲ ਜੁੜੇ ਹੀ ਉਹ ਆਮ ਪਾਰਟੀ ਨੂੰ ਵੋਟਿੰਗ ਨਹੀਂ ਸੀ ਪੈਣ ਦਿੰਦੇ। ਬਹੁਤ ਟਫ ਮੁਕਾਬਲਾ ਹੋਇਆ ਇੱਧਰ ਖਡੂਰ ਸਾਹਿਬ ਵਾਲੀ ਸੀਟ ਤੇ ਵੀ। ਤੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਨੰਬਰ 2, ਪੰਨੂ ਸਾਹਿਬ ਤੁਸੀਂ ਵੇਖਿਆ ਹੋਣਾ ਹਿਸਟਰੀ ਦੇ ਵਿੱਚ ਤਰਨਤਾਰਨ ਡਿਸਟ੍ਰਿਕਟ ਦੀਆਂ 4 ਸੀਟਾਂ ਨੇ ਇੱਕ ਇਤਿਹਾਸ ਬਣ ਗਿਆ ਵਾ ਕਿ ਚਾਰੇ ਕਾਂਗਰਸ ਲੈ ਗਈ ਆ। ਤੁਸੀਂ ਇਹ ਤੇ ਕੀ ਕਹਿਣਾ ਚਾਹੁੰਦੇ? ਮਿਹਰਬਾਨੀ। ਥੈਂਕ ਯੂ ਜੀ। ਬਿਲਕੁਲ, ਐਕਚੁਅਲੀ ਜਿਹੜੀ ਤੁਸੀਂ ਗੱਲ ਕਹੀ ਆ ਜਿਵੇਂ ਮੈਂ EVM ਮਸ਼ੀਨਾਂ ਦੇ ਕਿਹਾ ਕਿ ਜਿੰਨੀ ਦੇਰ ਤੱਕ ਪ੍ਰੂਫ ਨਹੀਂ ਆ ਜਾਂਦੇ ਜਾਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਨਹੀਂ ਚਲੇ ਜਾਂਦਾ, ਇਹ ਅਟਕਲਾਂ ਨੇ ਸਾਰੀਆਂ ਕਿ ਕਿੱਥੇ ਜਿਹੜੀ ਇਹਦੀ ਉਹ ਗੜਬੜ ਹੋਈ ਆ ਜਾਂ ਨਹੀਂ ਹੋਈ, ਟੈਂਪਰਿੰਗ ਹੋਈ ਆ ਜਾਂ ਨਹੀਂ ਹੋਈ, ਇਹ ਸਾਰਾ ਕੁਛ ਹੈ ਜੀ। ਬਾਕੀ ਜਿਹੜੇ ਸਵਾਲ ਨੇ ਨਾ ਜੀ, ਕੁਛ ਮੈਂ ਪਹਿਲਾਂ ਨਿਊਜ਼ ਦੇ ਵਿੱਚ ਵੀ ਕਵਰ ਕੀਤਾ ਹੈ ਕਿ 3 ਲੋਕਾਂ ਦੀ ਐਂਟੀ ਇਨਕੰਬੈਂਸੀ ਸੀਗੀ ਜੀ। ਪਾਰਟੀ ਦੀ ਤਾਂ ਸੀਗੀ, ਪਾਰਟੀ ਦੀ ਐਂਟੀ ਇਨਕੰਬੈਂਸੀ ਉਹਨਾਂ ਲੋਕਾਂ ਦੀ ਵਜ੍ਹਾ ਕਰਕੇ ਸੀ। ਇਹ 3 ਨਾਮ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ। ਉਹਨਾਂ ਦਾ ਜਿੱਤ ਜਾਣਾ। ਇੱਕ ਗੱਲ ਮਜੀਠੇ ਦੇ ਹਲਕੇ ਦੇ ਲੋਕ ਵੀ ਜਿਹੜੇ ਜੀ ਇਸ ਗੱਲ ਦੀ ਸ਼ਾਹਦੀ ਭਰਨਗੇ ਕਿਉਂਕਿ ਮਜੀਠਾ ਹਲਕੇ ਦੇ ਵਿੱਚ ਰਿਕਾਰਡ ਪਰਚੇ ਦਰਜ ਹੋਏ ਨੇ ਪਿਛਲੇ 10 ਸਾਲਾਂ ਦੇ ਵਿੱਚ, ਖਾਸ ਤੌਰ ਦੇ ਉੱਤੇ 5 ਸਾਲਾਂ ਦੇ ਵਿੱਚ। ਲੋਕਾਂ ਦੇ ਵਿੱਚ ਬੜੀ ਦਹਿਸ਼ਤ ਹੈ ਉੱਥੇ ਉਸ ਹਲਕੇ ਦੇ ਵਿੱਚ। ਉਹਨਾਂ ਪਰਚਿਆਂ ਦੇ ਦੌਰਾਨ ਜੇ ਕੋਈ ਬੰਦਾ ਉਹਨਾਂ ਦੇ ਨਾਲ ਖੜਦਾ ਰਿਹਾ ਤਾਂ ਦੇਖੋ ਗੱਲ ਹੁੰਦੀ ਹੈ ਜਿਹੜੀ ਪਿੱਠ ਪਿੱਛੇ ਕੀਤੀ ਜਾਵੇ, ਉਹ ਲਾਲੀ ਮਜੀਠੀਆ। ਲਾਲੀ ਮਜੀਠੀਆ ਉਹਦੀ ਜਿਹੜਾ ਲੋਕਾਂ ਦੇ ਵਾਸਤੇ ਉਹ ਖੜਦੇ ਰਹੇ ਨੇ ਉੱਥੇ ਹਰ ਬੰਦੇ ਦੇ ਵਾਸਤੇ। ਕੋਈ ਵੀ ਉਹਨਾਂ ਨੂੰ ਸੱਦ ਲੈਂਦਾ ਸੀ, ਕਿਸੇ ਸਮੇਂ ਵੀ ਜਿਹੜੀ ਦੀ ਮੁਸੀਬਤ ਪੈਂਦੀ ਸੀ ਉਹ ਜਾਂਦੇ ਰਹੇ ਨੇ। ਚੱਲੀ ਨਹੀਂ ਚੱਲੀ ਉਹ ਬਾਅਦ ਵਾਲੀਆਂ ਗੱਲਾਂ ਨੇ ਉਹਨਾਂ ਦੀਆਂ। ਲੋਕਾਂ ਦੇ ਵੱਲੋਂ ਉਹਨਾਂ ਨੂੰ ਵੀ ਜਿਹੜਾ ਦੀ ਉਹ ਹਰਾ ਦਿੱਤਾ ਜਾਣਾ, ਇਹ ਹੈਰਾਨੀ ਹੈ ਜੀ। ਪਰਸਨਲੀ ਤੌਰ ਦੇ ਉੱਤੇ ਮੇਰੇ ਵਾਸਤੇ ਹੈਰਾਨੀ ਹੈ। ਹੈਰਾਨੀ ਵਾਲੀਆਂ ਗੱਲਾਂ ਤੁਸੀਂ ਪੰਜਾਬ ਦੀਆਂ ਆਪਾਂ ਕਰ ਰਹੇ ਹਾਂ ਜੀ। ਹੀਰੋਮਾ ਸ਼ਮੀਲ ਦੇ ਸਭ ਦੇ ਸਾਹਮਣੇ ਆ ਜੀ, ਕਿੰਨੇ ਸਾਲ ਉਹ ਲੋਕਾਂ ਦੇ ਵਾਸਤੇ ਲੜਦੀ ਰਹੀ ਤੇ ਵਿੱਚੋਂ ਨਿਕਲਿਆ ਕੀ ਜੀ 90 ਵੋਟਾਂ। ਤੋਂ ਇਹ ਹੈਰਾਨੀ ਵਾਲੀ ਗੱਲ ਹੀ ਹੈ ਜੀ। ਹੈਰਾਨੀ ਵਾਲੇ ਨਤੀਜੇ ਹੋਏ ਨੇ। ਜਿਹੜੀ ਤੁਸੀਂ ਗੱਲ ਕੀਤੀ ਆ ਮਾਝੇ ਦੀ, ਮਾਝੇ ਦੇ ਵਿੱਚ ਜਿਹੜੇ ਸਰਹੱਦੀ ਖੇਤਰ ਨੇ, ਮੇਰਾ ਪਿੰਡ ਵੀ ਉਸ ਪਾਸੇ ਵੱਲ ਜਿਹੜਾ ਦੀ ਉਹ ਪੈਂਦਾ, ਸਰਹੱਦੀ ਖੇਤਰ ਦੇ ਕਿਸਾਨਾਂ ਦੀ ਕਿਸੇ ਸਮੇਂ ਦੇ ਉੱਤੇ ਜਦੋਂ ਬਾਂਹ ਫੜੀ ਸੀਗੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਫੜੀ ਸੀਗੀ। ਇਹ ਗੱਲ ਸੱਚਾਈ ਹੈ ਕਿ ਜਿਹੜੇ ਉਹ ਪਿੰਡ ਸਰਹੱਦ ਦੇ ਬਿਲਕੁਲ ਨੇੜੇ ਨੇੜੇ ਨੇ, ਜਿਹੜੇ ਉਠਾ ਲਏ ਗਏ ਸੀ ਇੱਕ ਸਾਜ਼ਿਸ਼ ਦੇ ਤਹਿਤ ਵੀ ਆ ਪਿਛਲੇ ਦਿਨੀ ਕਿ ਲੜਾਈ ਲੱਗ ਗਈ, ਉਹ ਲੋਕਾਂ ਦੇ ਦਿਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਉਹ ਫੇਮਸ ਨੇ ਜੀ, ਕਾਂਗਰਸ ਪਾਰਟੀ ਨਹੀਂ। ਤੋ ਉੱਥੇ ਜਿਹੜਾ ਜਾਦੂ ਚੱਲਿਆ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਚੱਲਿਆ। ਬਿਲਕੁਲ, ਉਹ ਗਏ ਵੀ ਸੀਗੇ ਉੱਥੇ। ਸੁਰਿੰਦਰ ਸਿੰਘ ਜੀ, ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਪਹਿਲਾਂ ਤਾਂ ਨਵੇਂ ਸਾਲ ਦੀਆਂ ਵਧਾਈਆਂ ਜੀ ਸਿੱਖਾਂ ਦੇ ਦੀਆਂ, ਤੇ ਦੂਜੀਆਂ ਹੋਲੇ ਮਹੱਲੇ ਦੀਆਂ ਵਧਾਈਆਂ, ਤੀਜੀਆਂ ਨਵੀਂ ਸਰਕਾਰ ਦੀਆਂ, ਚੌਥੀਆਂ ਸਭ ਤੋਂ ਵੱਧ ਕੇ ਆਮ ਪਾਰਟੀ ਨੂੰ ਵਧਾਈਆਂ ਜਿਹੜੀ ਪਹਿਲੀ ਵਾਰੀ 105 ਸਾਲ ਦੀ ਪਾਰਟੀ ਦੀਆਂ ਜੜ੍ਹਾਂ ਪੱਟ ਕੇ ਉੱਪਰ ਆ ਗਈ ਆ।
ਇਹ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਦੂਜਾ, ਮਨ ਨਹੀਂ ਡਲਾਉਣਾ ਚਾਹੀਦਾ। ਕਲਗੀਆਂ ਵਾਲੇ ਦਾ ਜੀਵਨ ਪੜ੍ਹੋ, ਜਿਹਦਾ ਮਨ ਡੋਲਦਾ ਆ। ਸੱਚੇ ਪਾਤਸ਼ਾਹ ਨੇ 16-17 ਦਸੰਬਰ ਦੀ ਰਾਤ ਨੂੰ ਆਨੰਦਪੁਰ ਛਡਾਇਆ ਨਹੀਂ, ਕਸਮਾਂ ਖਾ ਕੇ ਘੇਰਾ ਪਾਇਆ। ਚਮਕੌਰ ਦੀ ਗੜੀ 'ਚ ਜਾਂਦਿਆਂ ਜਾਂਦਿਆਂ 40 ਜੀ ਸ਼ਹੀਦ ਹੋਏ। ਮਹਾਰਾਜ ਦੇ ਭੂਆ ਦੇ ਪੁੱਤ, ਮਾਮੇ ਦੇ ਪੁੱਤ, ਮਾਸੀਆਂ ਦੇ ਪੁੱਤ, 5 ਪਿਆਰੇ, 40 ਸਾਹਿਬਜ਼ਾਦੇ, ਮਾਤਾ ਗੁਜਰੀ। ਔਰ ਉਦੋਂ ਬਾਅਦ ਮਾਛੀਵਾੜੇ ਦੇ ਜੰਗਲ 'ਚ ਪਏ ਆ, ਕੱਲਾ ਬੰਦਾ, ਕੋਈ ਨਾਲ ਨਹੀਂ, 3 ਪਿਆਰੇ ਸਿਰ ਬੰਦੇ ਸੀ ਨਾਲ। ਔਰ ਫੇਰ ਮਹਾਰਾਜ ਦੇਖੋ ਜਾ ਕੇ ਮਾਰਚ ਦੇ ਅਖੀਰ 'ਚ ਜਾਂ ਅਪ੍ਰੈਲ ਦੇ ਸ਼ੁਰੂ 'ਚ ਫੇਰ ਜਾ ਕੇ ਜੰਗ ਲੜਦੇ ਆ ਖਦਰਾੜਾ ਦੀ ਢਾਬ ਤੇ। ਇਹ ਤਾਂ ਗੱਲੇ ਕੁਛ ਨਹੀਂ ਹੋਈ, ਮਹਾਰਾਜ ਦਾ ਸਭ ਕੁਛ ਉਹਨੇ ਮਾਰ ਮੁਕਾਤਾ। ਸੱਚੇ ਪਾਤਸ਼ਾਹ ਇਕੱਲੇ ਰਹਿ ਗਏ, ਉਹਨੇ ਫੇਰ ਜਾ ਕੇ 3 ਮਹੀਨੇ ਦਾ ਜਾ ਕੇ ਜੰਗ ਲੜੀ। ਬਾਕੀ ਦੂਜਾ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ ਪੰਨੂ ਸਾਹਿਬ ਨੂੰ ਵੀ, ਵੀ ਜਿਹੜੀ ਸਾਡੀ ਆਮ ਪਾਰਟੀ ਸੀ, ਕਿਸੇ ਦੀ ਗੱਲ ਘੱਟ ਸੁਣਨੀ ਚਾਹੀਦੀ ਆ। ਜਿਹੜੀ ਮੇਰੇ ਪਿੰਡ ਦੀ ਸੀਟ ਹਰੀ ਆ, ਜਿਹੜੀ ਬੰਗਿਆਂ ਤੋਂ ਹਰਜੋਤ ਕੌਰ ਕੁੜੀ ਉਹ ਮੇਰੇ ਪਿੰਡ ਦੀ ਆ, ਮੇਰੇ ਪਿੰਡੋਂ ਉਹਨੂੰ 2800 ਸਾਡੇ ਪਿੰਡ ਦੀ ਵੋਟ ਆ, ਜੇ ਚੋਂ ਉਹਨੂੰ 400 ਵੋਟ ਪਈ। ਉਹਦਾ ਕਾਰਨ ਇਹ ਸੀ, ਉਹਦੇ ਸਹੁਰੇ ਨੇ ਸਾਡੇ ਚਾਚਾ ਜੀ ਤੋਂ 13 ਖੇਤ ਜ਼ਮੀਨ ਲੈ ਕੇ ਕਲੋਨੀ ਕੱਟੀ ਸੀ। ਔਰ ਕਲੋਨੀ ਕੱਟ ਕੇ ਸਾਡੇ ਚਾਚਾ ਜੀ ਨੂੰ ਧੋਖੇ 'ਚ ਰੱਖ ਕੇ ਇੱਕ ਤਾਂ ਪੈਸੇ ਬਹੁਤ ਥੋੜੇ ਕਰਕੇ ਦਿੱਤੇ, ਦੂਜਾ ਉਸ ਬੰਦੇ ਨੇ ਜਾਲੀ ਕਲੋਨੀ ਚਾਚਾ ਜੀ ਦੇ ਨਾਂ ਤੇ ਕੱਟਦੀ। ਹੁਣ ਉਹ 4 ਜੀਆਂ ਤੇ ਪਰਚੇ ਬਣੇ, ਇੰਗਲੈਂਡ 'ਚ ਬੈਠੇ, ਉਹ ਡਰਦੇ ਜਾਂਦੇ ਨਹੀਂ। ਇੱਕ ਬੰਦੇ ਇੰਡੀਆ ਦੇ ਬਣੇ, ਹੁਣ ਜ਼ਮਾਨਤ ਕਰਾ ਲਈ। ਇਸ ਕਰਕੇ ਉਹ ਸਾਡੇ ਕੁੜੀ ਦਾ ਹਾਰਨ ਦਾ ਇਹ ਕਾਰਨ ਹੋਇਆ, ਨਹੀਂ ਤਾਂ ਉਹ ਕੁੜੀ ਜਿੱਤੀ ਪਈ ਸੀ। ਸਾਡੇ ਪਿੰਡ ਦੀ 2800 ਵੋਟ 'ਚੋਂ 400 ਵੋਟ ਉਹਨੂੰ ਪਈ ਆ, ਬਾਕੀ ਵਿਰੁੱਧ ਗਈ ਆ। ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਵਿਚਾਰਨਾ ਚਾਹੀਦਾ, ਬਹਿ ਕੇ ਕਿਸੇ ਦੀ ਗੱਲ ਸੁਣਨੀ ਚਾਹੀਦੀ ਆ, ਗੁੱਸਾ ਨਹੀਂ ਕਰਨਾ ਚਾਹੀਦਾ। ਜੇ ਕੋਈ ਕਿਸੇ ਨਿਆਣੇ ਦੀ ਵੀ ਕੋਈ ਗੱਲ ਦੱਸਦਾ ਆਪਣੇ ਦੀ, ਉਹਨੂੰ ਵਿਚੋਲੋ, ਉਹਨੂੰ ਸੋਚੋ। ਮੇਰਾ ਤਾਂ ਇਹੀ ਪੰਨੂ ਸਾਹਿਬ ਨੂੰ ਕਹਿਣਾ ਹੈ ਜੀ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਤੇ ਅੱਗੇ ਸਾਡੇ ਅਗਲੇ ਕਾਲਰ ਨੇ ਜੀ, ਕੁਛ ਕਾਲਰ ਹੀ ਲੈ ਸਕਾਂਗੇ। ਪ੍ਰਗਟ ਸਿੰਘ ਵਾਲ। ਹਾਂਜੀ ਭੈਣ ਜੀ, ਤੁਹਾਨੂੰ ਤੇ ਪੰਨੂ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਲੋਕਾਂ ਦਾ ਵਹਿਮ ਪੰਨੂ ਸਾਹਿਬ, ਮੈਂ ਇੱਥੋਂ ਦੀ ਟਰੰਪ ਵਾਲੀ ਸਰਕਾਰ ਬਣ ਤੇ ਦੱਸਦਾ, ਇੱਥੇ ਵੀ ਮਸ਼ੀਨਾਂ ਵੀ ਨਹੀਂ ਹੈਗੀਆਂ ਤੇ ਰੌਲਾ ਫੇਰ ਵੀ ਪੰਜਾਬ ਨੂੰ ਜ਼ਿਆਦਾ ਪੈਂਦਾ ਹੈਗਾ। ਸਬਰ ਕਰਨਾ ਚਾਹੀਦਾ, ਸੰਤੋਖ ਕਰਨਾ ਚਾਹੀਦਾ। ਇੱਧਰ ਉਹ ਕੁੜੀਆਂ ਤੇ ਜਿੱਤ ਗਈਆਂ, ਉਹ ਲੋਕ ਜਿੱਤ ਗਏ ਜਿਹੜੇ ਪਹਿਲੀ ਵਾਰ ਆਏ ਆ, ਤੇ ਜਿਹੜੇ ਇਹਨਾਂ ਇੱਧਰੋਂ ਉੱਧਰੋਂ ਫੜ ਕੇ ਖਿਲਾਰੇ ਉਹਨਾਂ ਇਹਨਾਂ ਦਾ ਬੇੜਾ ਕਰ ਕੀਤਾ। ਵਾਕਿਆ ਹੀ ਇਹਨੇ ਲੋਕਾਂ ਦੀ ਗੱਲ NRI ਇੱਥੋਂ ਕਾਲਾਂ ਕਰਦੇ ਸੀ ਤੇ ਇਹ ਸੁਣਦੇ ਨਹੀਂ ਸੀ। ਤੇ ਮੇਰਾ ਤੁਹਾਨੂੰ ਸਵਾਲ ਆ ਜੀ ਵੀ ਜਿਹੜਾ ਆਉਣ ਵਾਲਾ ਸਮਾਂ ਵਾ, ਕੀ ਇਹ ਜਿਹੜੇ ਉਹਦੇ ਸੰਜੇ ਸਿੰਘ ਨੇ ਦਿੱਲੀ 'ਚ ਬਹਿ ਕੇ ਮਖੌਲ ਡਾਇਆ ਵਾ ਪੰਜਾਬ ਵਾਲੇ ਲੀਡਰਾਂ ਦਾ, ਭਗਵੰਤ ਮਾਨ ਹੋਣਾ ਦਾ, ਦੂਜਾ ਤੀਜਾ, ਤੁਹਾਨੂੰ ਪਤਾ ਨਹੀਂ ਵੀਡੀਓ ਵੇਖੀ ਕਿ ਨਹੀਂ ਵੇਖੀ, ਕਿ ਅਜੇ ਵੀ ਪੰਜਾਬ ਵਾਲੇ ਉਹਨਾਂ ਲੀਡਰਾਂ ਨੂੰ ਮੂੰਹ ਲਾਉਣਗੇ ਜੀ? ਧੰਨਵਾਦ ਤੁਹਾਡਾ। ਥੈਂਕ ਯੂ। ਦੇਖੀ ਆ ਜੀ ਵੀਡੀਓ, ਮੈਂ ਇਹ ਨਹੀਂ ਹੋ ਸਕਦਾ ਕਿ ਕੋਈ ਇਦਾਂ ਦੀ ਗੱਲ ਹੋਵੇ ਤੇ ਜਿਹੜੀ ਉਹ ਨਾ ਦੇਖੀ ਹੋਵੇ। ਦੇਖੀ ਆ ਵੀਡੀਓ, ਉਹ ਦੇਖੀ ਆ। ਉਹਦਾ ਸਪਸ਼ਟੀਕਰਨ ਵੀ ਮੈਂ ਹੁਣੇ ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਉਹ ਦੇਖ ਰਿਹਾ ਸੀਗਾ, ਸੰਜੇ ਸਿੰਘ ਹੋਰਾਂ ਨੇ ਦਿੱਤਾ ਕਿ ਇਹ ਵੀਡੀਓ ਜਿਹੜੀ ਹੈ 4 ਤਰੀਕ ਦੀ ਹੈ, ਵੋਟਾਂ ਵਾਲੇ ਦਿਨ ਦੀ। 4 ਜੀ, ਵੋਟਾਂ ਵਾਲੇ ਦਿਨ ਦੀ। ਉਹ ਕਹਿੰਦੇ ਕਿ ਅਸੀਂ ਰਿਲੈਕਸ ਮੂਡ ਦੇ ਵਿੱਚ ਸੀਗੇ। ਦੇਖੋ, ਜਿਹੜੀ ਚਾਹੇ ਰਿਲੈਕਸ ਮੂਡ ਦੇ ਵਿੱਚ ਹੋਣ, ਜਦੋਂ ਤੁਸੀਂ ਪਬਲਿਕ ਫਿਗਰ ਹੋ, ਜਦੋਂ ਤੁਸੀਂ ਨੋਨ ਹੋ, ਹਰ ਬੰਦੇ ਨੇ ਤੁਹਾਡੀ ਛੋਟੀ ਕਹੀ ਹੋਈ ਜਿਹੜੀ ਗੱਲ ਆ ਜੀ ਉਹਦਾ ਨੋਟਿਸ ਲੈਣਾ, ਤਾਂ ਉਦੋਂ ਮੈਚੋਰਿਟੀ ਜਿਹੜੀ ਆ ਉਹ ਸ਼ੋਅ ਕਰਨੀ ਚਾਹੀਦੀ ਆ। ਇਹ ਬਚਕਾਨਾ ਹਰਕਤ ਸੀਗੀ ਜਿਹੜੀ ਜਿਸ ਤਰੀਕੇ ਦੇ ਨਾਲ ਉਹ ਕਰ ਰਹੇ ਸੀ। ਇਹ ਸਵਾਲ ਨਹੀਂ ਹੈਗਾ ਜੀ ਕਿ ਇਹ 11 ਤਰੀਕ ਦੇ ਨਤੀਜਿਆਂ ਤੋਂ ਬਾਅਦ ਦੀ ਆ ਜਾਂ ਜਿਹੜੀ ਵੋਟਾਂ ਵਾਲੇ ਦਿਨ ਦੀ ਆ। ਉਹਨਾਂ ਨੂੰ ਇਹਨਾਂ ਗੱਲਾਂ ਦਾ ਜਿਹੜਾ ਜੀ ਉਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਸੀਗਾ। ਜਿਸ ਕਿਸਮ ਦਾ ਸ਼ੁਗਲ ਇਹ ਕਰ ਰਹੇ ਸੀ, ਇਹ ਪ੍ਰਾਈਵੇਟ ਫੰਕਸ਼ਨ ਜਿਹੜੇ ਆ ਜੀ ਉਹ ਹੁੰਦੇ ਆ, ਉਹਨਾਂ ਦੇ ਵਿੱਚ ਬਹਿ ਕੇ ਉਹ ਕਰ ਸਕਦੇ ਆ। ਪਾਰਟੀ ਦੇ ਦਫ਼ਤਰ ਦੇ ਵਿੱਚ ਬਹਿ ਕੇ ਜੇ ਉਹ ਇਸ ਤਰੀਕੇ ਦਾ ਕਰ ਰਹੇ ਆ ਕਿ ਇੱਕ ਨੂੰ ਲਾਈਨ ਤੇ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਉਹਨਾਂ ਦੇ ਨਾਲ ਸ਼ੁਗਲ ਵਗੈਰਾ ਕਰ ਰਹੇ ਆ, ਤੇ ਜੋ ਵੀ ਮੇਰਾ ਖਿਆਲ ਇਹ ਐਕਸੈਪਟ ਕਰਨਾ ਚਾਹੀਦਾ ਜੀ ਕਿ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਸੀਗੀ। ਹਾਲਾਂਕਿ ਉਹ ਜਿੰਨਾ ਕੁ ਉਹ ਉਹਨਾਂ ਦੀ ਜਿਹੜੀ ਵੀਡੀਓ ਮੈਂ ਦੇਖੀ ਆ ਜਿਹਦੇ ਵਿੱਚ ਉਹ ਆਪਣਾ ਪ੍ਰਤੀਕਰਮ ਜਿਹੜਾ ਉਹ ਦੇ ਰਹੇ ਆ, ਉਹ ਐਕਸੈਪਟ ਨਹੀਂ ਕਰ ਰਹੇ ਕਿ ਇਹ ਗਲਤੀ ਆ। ਉਹ ਕਹਿੰਦੇ ਤਾਲਿਬਾਨਾਂ ਦੀ ਪਾਰਟੀ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਹੱਸ ਨਹੀਂ ਸਕਦੇ, ਜਿਹਦੇ ਵਿੱਚ ਅਸੀਂ ਸ਼ੁਗਲ ਨਹੀਂ ਕਰ ਸਕਦੇ। ਹੱਸ ਸਕਦੇ ਹੋ ਜੀ, ਤੁਸੀਂ ਸ਼ੁਗਲ ਕਰ ਸਕਦੇ ਹੋ। ਜੇ ਮੈਨੂੰ ਲੋਕ ਜਾਣਦੇ ਨੇ, ਜੇ ਲੋਕ ਮੈਨੂੰ ਪਹਿਚਾਣਦੇ ਨੇ ਇੱਥੇ ਵੀ ਤੇ ਚਾਹੇ ਉੱਥੇ ਵੀ, ਜੇ ਮੈਂ ਕੱਲ ਨੂੰ ਜਿਹੜੀ ਛੋਟੀ ਕੋਈ ਵੀ ਗਲਤੀ ਜਿਹੜੀ ਆ ਜੀ ਉਹ ਕਰਾਂ, ਉਹ ਚਾਹੇ ਟ੍ਰੈਫਿਕ ਦੇ ਰੂਪ ਦੇ ਵਿੱਚ ਜਾਂਦਿਆਂ ਹੋਵੇ, ਚਾਹੇ ਮੇਰੀ ਕੋਈ ਲੂਜ਼ ਟਾਕ ਹੋਵੇ, ਉਹ ਜਦੋਂ ਸਾਹਮਣੇ ਆ ਜਾਂਦੀ ਹੈ ਜੀ ਉਹਦਾ ਜਵਾਬ ਦੇ ਮੈਂ ਆ ਜੀ ਫਿਰ। ਕਿਉਂਕਿ ਮੈਨੂੰ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਜੀ ਉਹ ਬਣਦਾ ਆ ਕਿ ਲੋਕ ਤੁਹਾਨੂੰ ਜਾਣਦੇ ਨੇ, ਤੁਹਾਨੂੰ ਪਹਿਚਾਣਦੇ ਨੇ, ਉਹ ਕੁਝ ਵੀ ਗਲਤ ਤੁਹਾਡੇ ਤੋਂ ਐਕਸਪੈਕਟ ਨਹੀਂ ਕਰਦੇ ਜੀ। ਜੇ ਤੁਸੀਂ ਗਲਤ ਉਹ ਕਰਦੇ ਹੋ ਤੇ ਲੋਕ ਫਿਰ ਮਾਫ ਨਹੀਂ ਕਰਦੇ ਜੀ। ਜੀ ਕੁਲਦੀਪ ਔਜਲਾ ਜੀ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਆਪਣਾ ਇੱਕ ਕਾਲਰ ਕਹਿ ਪੰਨੂ ਦੇ ਖਿਲਾਫ ਬੋਲ ਕੇ ਹਟਿਆ ਜੀ। ਵੈਸੇ ਇਹਨੂੰ ਕੋਈ ਸੇਕ ਨਹੀਂ ਲੱਗਾ ਹੋਣਾ ਪੰਜਾਬ ਦੀ ਸਰਕਾਰ ਦਾ। ਪੰਨੂ ਸਾਹਿਬ ਤਾਂ ਸੇਕ ਇਹਨਾਂ ਨੂੰ ਲੱਗ ਚੁੱਕਿਆ। ਜਿਹੜਾ ਸੱਚ ਬੋਲਣ ਵਾਲਾ ਇੱਕ ਪੱਤਰਕਾਰ ਜਾਂ ਲਿਖਣ ਵਾਲਾ ਕਲਮ ਵਾਲਾ, ਉਹਨੂੰ ਵੀ ਸਾਡੇ ਬੰਦੇ ਹੁਣ ਵੀ ਮਾਫ ਨਹੀਂ ਕਰ ਰਹੇ। ਇਹ ਇੱਕ ਪੱਤਰਕਾਰ 2-3 ਹੈਗੇ ਆ ਜਿਹੜੀ ਸਾਡੇ ਤੱਕ ਆਵਾਜ਼ ਸੱਚ ਦੀ ਪਹੁੰਚਾਉਂਦੇ ਆ, ਤੇ ਇਹਨਾਂ ਦੀ ਇੱਥੇ ਬੈਠੇ ਵੀ ਜਵਾਨ ਨੂੰ ਬੰਦ ਕਰ ਰਹੇ ਆ। ਇਹੋ ਜਿਹੇ ਬੰਦਿਆਂ ਨੂੰ ਆਪ ਸੋਚਣਾ ਚਾਹੀਦਾ ਔਰ ਸੋਚ ਕੇ ਗੱਲ ਕਰਨੀ ਚਾਹੀਦੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਜਾਂਦੀ ਆ। ਧੰਨਵਾਦ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਲਾਸਟ ਕਾਲਰ ਨੇ ਸੁਖਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਹੁਣ ਜਿਹੜੇ ਨਤੀਜੇ ਆਏ ਆ ਪੰਜਾਬ 'ਚ ਚੋਣਾਂ ਦੇ, ਉਹਦੇ 'ਚ ਜਾਣੀ ਜਿਹੜਾ ਮੇਰਾ ਨਿੱਜੀ ਵਿਚਾਰ ਹੈ ਪੰਜਾਬ ਦੇ ਮੁਲਾਜ਼ਮ ਵਰਗ ਵੱਲ ਵੀ ਹੈਗਾ ਵੀ ਮੁਲਾਜ਼ਮ ਵਰਗ ਇੰਨਾ ਕਰਪਟ ਹੋ ਚੁੱਕਿਆ। ਮੈਂ ਵੀ ਉੱਥੇ ਸਰਕਾਰੀ ਨੌਕਰੀ ਕਰਕੇ 13 ਸਾਲ ਆਇਆ ਹੈਗਾ ਵੀ ਉਹਨਾਂ ਨੂੰ ਪੈਸੇ ਖਾਣ ਦਾ ਜਾਣੀ ਜਿਵੇਂ ਸ਼ੇਰ ਦੇ ਮੂੰਹ ਨੂੰ ਖੂਨ ਲੱਗਿਆ ਹੁੰਦਾ, ਉਹ ਸਭ ਹੋਇਆ। ਸੋ ਉਹਨਾਂ ਨੇ ਵੀ ਇਹ ਸਮਝਿਆ ਵੀ ਜੇ ਆਮ ਆਦਮੀ ਪਾਰਟੀ ਨੂੰ ਵੋਟ ਪਾਤੀ ਤਾਂ ਸਾਡਾ ਉਹ ਦਾਲ ਫੁਲਕਾ ਬੰਦ ਹੋ ਜਾਊਗਾ। ਸੋ ਚਾਹੇ ਮੇਰੇ ਵੀਰ ਉੱਥੇ ਨਾਲ ਲੱਗੇ ਹੋਏ ਆ, ਸੁਣਦੇ ਵੀ ਹੋਣੇ ਆ, ਪਰ ਇਹ ਵੀ ਇੱਕ ਫੈਕਟਰ ਹੋ ਸਕਦਾ ਇਹਦੇ ਵਿੱਚ। ਤੇ ਜਿਹੜੀ ਦੂਸਰੀ ਗੱਲ ਆ ਉਹ ਇਹ ਹੈਗੀ ਵੀ ਆਮ ਆਦਮੀ ਪਾਰਟੀ ਨੇ ਜਦੋਂ 4 MP ਬਣੇ ਤਾਂ ਵੇਵ ਸੀਗੀ ਇੱਕ ਉਦੋਂ, ਹਨਾ। ਸੋ ਜਿਹੜੀ ਵੇਵ ਆ ਉਹ ਇੱਕੋ ਵਾਰੀ ਆਉਂਦੀ ਆ। ਜਿਵੇਂ ਸਿਮਰਜੀਤ ਸਿੰਘ ਮਾਨ ਸੀਗੇ, ਉਹਨਾਂ ਨੂੰ ਵੇਵ ਨੇ ਜਿਤਾਇਆ ਪਰ ਉਹ ਸਾਂਭ ਨਹੀਂ ਸਕੇ। ਇਸੇ ਤਰ੍ਹਾਂ 4 ਦੇ ਵਿੱਚੋਂ 3 MP ਆ ਜਿਹੜੇ ਉਹਨਾਂ ਨੇ ਕੁਛ ਨਹੀਂ ਕੀਤਾ। ਸੋ ਭਗਵੰਤ ਮਾਨ ਹੀ ਮੂਹਰੇ ਆਏ ਜਿਹੜੇ। ਸੋ ਇਹਦੇ ਬਾਰੇ ਆਪ ਜੀ ਦੇ ਕੀ ਵਿਚਾਰ ਨੇ ਵੀ ਉਹ ਵੇਵ ਨੂੰ ਲੂਜ਼ ਕਰਨ ਕਰਕੇ ਵੀ ਪਾਰਟੀ ਲੂਜ਼ ਕਰ ਗਈ? ਥੈਂਕ ਯੂ ਜੀ। ਜੀ ਬਿਲਕੁਲ, ਜਿਹੜੇ ਫੈਕਟਰ ਨੇ ਇਹ ਜਿਹੜੇ ਤੁਸੀਂ ਦੱਸ ਰਹੇ ਹੋ, ਦੇਖੋ ਇਹ ਵਿਚਾਰਨ ਯੋਗ ਗੱਲਾਂ ਨੇ ਕਿ ਕਿੱਥੇ ਜਿਹੜੀਆਂ ਉਹ ਗਲਤੀਆਂ ਹੋਈਆਂ ਨੇ। ਗਲਤੀਆਂ ਨੂੰ ਮੰਨ ਕੇ ਅੱਗੇ ਜਿਹੜੇ ਤੁਰਨ ਵਾਲੇ ਮਨੁੱਖ ਨੇ ਉਹੀ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਨੇ। ਗਲਤੀ ਇੱਕ ਵਾਰੀ ਐਕਸੈਪਟ ਕੀਤੀ ਜਾਂਦੀ ਹੈ ਜੀ, ਦੂਸਰੀ ਵਾਰੀ ਨਹੀਂ ਜੀ। ਫਿਰ ਲੋਕ ਜਿਹੜੇ ਆ ਉਹ ਸਬਕ ਸਿਖਾਉਣ ਦੇ ਵਾਸਤੇ ਤਿਆਰ ਜਿਹੜਾ ਜੀ ਉਹ ਰਹਿੰਦੇ ਨੇ ਕਿ ਫਿਰ ਠੀਕ ਆ ਜੇ ਇੱਦਾਂ ਨਹੀਂ ਤਾਂ ਇੱਦਾਂ। ਮੇਰਾ ਖਿਆਲ ਇਹ ਵੀ ਮੌਕਾ ਹੈ, ਇਹ ਖਾਸ ਤੌਰ ਦੇ ਉੱਤੇ ਜਿਹੜੇ ਨਵੇਂ ਚੁਣੇ ਗਏ ਨੇ। ਦੇਖੋ ਕੁਝ ਚੀਜ਼ਾਂ ਨੇ ਜਿਹੜੇ ਪਹਿਲਾਂ ਵੀ ਇੱਕ ਭਾਈ ਸਾਹਿਬ ਕਹਿ ਕੇ ਗਏ ਸੀਗੇ, ਜਿਹੜੇ ਇੱਧਰੋਂ ਉੱਧਰੋਂ ਲੈਂਦੇ ਸੀ ਉਹ ਤਾਂ ਹਾਰ ਗਏ। ਨਵੇਂ ਜਿਹੜੇ ਚਿਹਰੇ ਨੇ ਉਹ ਆਏ ਨੇ, ਹਾਈਲੀ ਐਜੂਕੇਟਡ ਨੇ। ਤਾਂ ਮੇਰਾ ਖਿਆਲ ਇਹ ਵੀ ਬੜਾ ਇਹ ਪਹਿਲੀ ਵਾਰੀ ਆ ਕਿ ਇੱਕ ਗੈਰ ਰਾਜਨੀਤਿਕ ਪਰਿਵਾਰਾਂ ਦੇ ਮੁੰਡੇ ਕੁੜੀਆਂ ਜਿਹੜੇ ਉਹ ਚੁਣ ਕੇ ਆ ਰਹੇ ਨੇ। ਹੁਣ ਡਿਪੈਂਡ ਕਰੂਗਾ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ, ਕਿਉਂਕਿ ਐਜੂਕੇਸ਼ਨ ਮੇਰੀ ਜਿਹੜੀ ਜੀ ਉਹ ਹੋਣੀ ਤੇ ਗਰਾਊਂਡ ਰਿਐਲਿਟੀ ਦਾ ਪਤਾ ਹੋਣਾ, ਇਹ 2 ਡਿਫਰੈਂਟ ਚੀਜ਼ਾਂ ਨੇ। ਰੁਪਿੰਦਰ ਰੂਬੀ ਹੋਰਾਂ ਦੇ ਉੱਤੇ ਬੜੀ ਮੈਂ ਸਮਝਦਾ ਕਿ ਨੇੜਿਓਂ ਨਿਗਾਹ ਰਹੂਗੀ ਇਸ ਪੱਖੋਂ। ਉਹ ਇੱਕ ਆਮ ਛੋਟੇ ਜਿਹੇ ਘਰ ਦੀ ਬੱਚੀ ਆ, PhD ਜਿਹੜੀ ਉਹ ਕਰ ਰਹੀ ਆ, ਉਹਦਾ ਕੋਈ ਪਿਛੋਕੜ ਨਹੀਂ ਹੈਗਾ। ਚੋਣ ਉਹ ਤਾਂ ਛੋਟੀ ਮੋਟੀ ਚੋਣ ਨਹੀਂ ਲੜ ਸਕਦੀ ਸੀ, MLA ਤਾਂ ਬਹੁਤ ਵੱਡੀ ਗੱਲ ਹੈ, ਉਹ ਜਿੱਤ ਕੇ ਆਏ ਨੇ। ਪ੍ਰੋਫੈਸਰ ਬਲਜਿੰਦਰ ਕੌਰ ਹੋਰੀ ਨੇ, ਐਜੂਕੇਟਡ ਨੇ, ਪ੍ਰੋਫੈਸਰ ਰਹੇ ਨੇ, ਉਹਨਾਂ ਤੋਂ ਐਕਸਪੈਕਟੇਸ਼ਨ ਜਿਹੜੀਆਂ ਦੀ ਉਹ ਰਹਿਣਗੀਆਂ। ਫੂਲਕਾ ਸਾਹਿਬ ਨੇ, ਉਹ ਲਾਇਰ ਨੇ, ਲੰਬਾ ਉਹਨਾਂ ਕੋਲੇ ਤਜਰਬਾ ਹੈ, ਜਾਣਦੇ ਨੇ ਕਿ ਗਰਾਊਂਡ ਰਿਐਲਿਟੀਜ਼ ਜਿਹੜੀਆਂ ਦੀ ਉਹ ਕੀ ਨੇ, ਫੈਕਟਸ ਫਿਗਰਸ ਨੇ। ਕੰਵਰ ਸੰਧੂ ਹੋਰੀ ਨੇ, ਉਹ ਪੱਤਰਕਾਰ ਨੇ, ਉਹ ਤਾਂ ਆਪ ਸ਼ਿਕਾਰ ਹੁੰਦੇ ਰਹੇ ਆ ਜੀ ਜੋ ਕੁਛ ਇੱਥੇ ਸਰਕਾਰ ਦਾ ਚੱਲਦਾ ਰਿਹਾ, ਉਹਨਾਂ ਦਾ ਚੈਨਲ ਵਗੈਰਾ। ਸੋ ਉਹ ਜਿਹੜਾ ਜੀ ਇਹਨਾਂ ਲੋਕਾਂ ਤੋਂ ਐਕਸਪੈਕਟੇਸ਼ਨਸ ਜਿਹੜੀਆਂ ਨੇ, ਮੈਂ ਸਮਝਦਾ ਹੈ ਕਿ ਸਰਕਾਰ ਨਾਲੋਂ ਵੀ ਹਾਈ ਨੇ ਲੋਕਾਂ ਦੀਆਂ ਐਜ਼ ਏ ਵਿਰੋਧੀ ਧਿਰ ਦੇ ਨਾਤੇ। ਸੋ ਇਹਨਾਂ ਨੂੰ ਇਕਜੁੱਟਤਾ ਦੇ ਨਾਲ ਮੇਰਾ ਖਿਆਲ ਰਹਿ ਕੇ ਵਿਰੋਧੀ ਧਿਰ ਦਾ ਜਿਹੜਾ ਜੀ ਉਹ ਇੱਕ ਪੋਜ਼ਿਟਿਵ ਰੋਲ ਨਿਭਾਉਣਾ ਚਾਹੀਦਾ। 10 ਸਾਲਾਂ ਤੋਂ ਲੋਕਾਂ ਨੂੰ ਭੁੱਲ ਹੀ ਗਿਆ ਕਿ ਵਿਧਾਨ ਸਭਾ ਦੇ ਵਿੱਚ ਕੋਈ ਵਿਰੋਧੀ ਧਿਰ ਵੀ ਹੁੰਦੀ ਹੈ, ਕਿਉਂਕਿ ਕਾਂਗਰਸ ਬੋਲੀ ਨਹੀਂ ਅਹਿਮ ਇਸ਼ੂਜ਼ ਦੇ ਉੱਤੇ। ਸੋ ਇਹ ਮੌਕਾ ਹੋਊਗਾ ਜੀ ਉਹ 10 ਸਾਲ ਦਾ ਖੱਪਾ ਜਿਹੜਾ ਜੀ ਉਹ ਪੂਰਾ ਕਰਕੇ ਲੋਕਾਂ ਨੂੰ ਦੱਸਣ ਦਾ ਕਿ ਆਹ ਹੁੰਦੀ ਹੈ ਵਿਰੋਧੀ ਧਿਰ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜੇ ਤੇ ਦੱਸਿਆ ਕਿ ਉੱਥੇ ਕੀ ਕੁਛ ਵਾਪਰਿਆ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਸਾਰੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਇਹ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।